ਕੋਵਿਡ ਦੀ ਇਨਫੈਕਸ਼ਨ ਲੋਕਾਂ ਨੂੰ ਹੋਈ ਹੈ। ਉਹ ਹੂੰ, ਜਦੋਂ ਉਹਦੇ ਬਾਅਦ ਦੇਖੋ ਕਿ ਉਹ ਹਾਰਟ ਅਟੈਕ ਦਾ, ਸਟ੍ਰੋਕ ਦਾ ਨੰਬਰ ਉਹਦੇ ਕੋਲੋਂ ਜ਼ਿਆਦਾ ਵੱਧ ਗਿਆ ਨਾਰਮਲ ਕੋਲੋਂ। ਜੀ। ਜ਼ਿਆਦਾਤਰ ਉੱਥੇ ਜਿਸਲੇ ਦੇਖਿਆ ਕਿ ਕੋਵਿਡ ਦੀ ਇਨਫੈਕਸ਼ਨ ਪਲੱਸ ਹਾਰਟ ਅਟੈਕ ਦੋਏ ਕੰਬੀਨੇਸ਼ਨ ਬਹੁਤ ਹੋਇਆ ਹੂੰ, ਕਿ ਉਹਨਾਂ ਲੋਕਾਂ ਦਾ ਇਮਿਊਨ ਸਿਸਟਮ ਇੰਨਾ ਕਮਜ਼ੋਰ ਹੋ ਗਿਆ, ਫੇਫੜੇ ਜਿਹੜੇ ਇੰਨੇ ਕਮਜ਼ੋਰ ਹੋ ਗਏ, ਸਾਹ ਨਹੀਂ ਆਉਂਦਾ ਸੀ ਤੇ ਹੂੰ, ਉਹ ਹੂੰ, ਜਿਹੜਾ ਟ੍ਰਿਗਰ ਕੀਤਾ ਹਾਰਟ ਅਟੈਕ ਨੂੰ। ਕਈ ਵਾਰੀ ਜੇ ਤੁਹਾਨੂੰ ਸਾਹ ਚੜਦਾ ਹੈ, ਸ਼ੁਰੂ ਤੇ ਕਈ ਵਾਰੀ ਤਾਂ ਤੁਸੀਂ ਜੇ ਜ਼ਿਆਦਾ ਐਕਟੀਵਿਟੀ ਕਰਦੇ ਹੋ ਫਿਰ ਸਾਹ ਚੜਦਾ ਹੈ, ਜਾਂ ਛੇਤੀ ਦੀ ਪੋਟੀਆਂ ਚੜਦੇ ਹੋ ਤੇ ਸਾਹ ਚੜਦਾ ਹੈ। ਜੇ ਕਲੋਜ਼ ਆਉਂਦੇ ਤੇ ਕਈ ਵਾਰੀ ਤੁਸੀਂ ਨਾਰਮਲ ਚੱਲਦੇ ਵੀ ਤੁਹਾਨੂੰ ਸਾਹ ਚੜਨਾ ਸ਼ੁਰੂ ਹੋ ਜਾਂਦਾ ਹੈ। ਕਈ ਹੂੰ, ਲੋਕ ਸੁੱਤੇ ਦੇ, ਕਈਆਂ ਨੂੰ ਪਸੀਨਾ ਜ਼ਿਆਦਾ ਆਉਂਦਾ ਹੈ ਜਾਂ ਹੂੰ, ਸਾਹ ਚੜਦਾ ਹੈ। ਇਹ ਵੀ ਯਾਨੀ ਇਹ ਜਿਹਦੇ ਯਾਦ ਰੱਖਣੀਆਂ ਨੇ। ਟਾਇਰਡ, ਲੋ એનર્ਜੀ, ਇਹ ਦੋਨਾਂ ਚ ਹੁੰਦਾ, ਲੇਡੀਜ਼ ਵੀ ਜੈਂਟਸ ਵੀ, ਕਿ ਮੈਂ ਲੋ એનર્ਜੀ ਚ ਰਹਿਣਾ, ਮੇਰੀ ਇੱਕਦਮ ਪਤਾ ਨਹੀਂ ਲੱਗਦਾ ਮੇਰੀ એનર્ਜੀ ਜਿਹੜੀ ਹੈ ਡਰੇਨ ਆਊਟ ਹੁੰਦੀ ਪਈ ਹੈ। ਪਰ ਹੂੰ, ਮੈਂ ਤੁਹਾਨੂੰ ਮੱਲੀ ਸਾਹਿਬ ਇਹ ਵੀ ਦੱਸਾਂਗੀ, ਕਈ ਵਾਰੀ ਉਹ ਜਿਸਲੇ ਤੁਸੀਂ ਉੱਥੇ ਟੈਸਟ ਵੀ ਕਰਾਉਂਦੇ ਹੋ ਨਾ, ਜਿਸਲੇ ਜੀ। ਐਮਰਜੈਂਸੀ ਵਾਲੇ ਦੇ ਹਾਰਟ ਅਟੈਕ ਇੱਕ ਐਸੀ ਚੀਜ਼ ਹੈ ਥੋੜੀ ਹੁੰਦੀ ਹੈ ਤੇ ਜਦ ਤੁਸੀਂ ਨਾਰਮਲ ਹੋ ਜਾਂਦੇ ਫਿਰ ਜਾਓਗੇ ਤਾਂ ਸਭ ਕੁਝ ਨਾਰਮਲ ਹੁੰਦਾ ਹੈ। ਅੱਛਾ, ਮਤਲਬ ਉੱਥੇ ਕੋਈ ਨਿਸ਼ਾਨੀ ਨਹੀਂ ਹੁੰਦੀ ਜੇ ਪਹੁੰਚਣ ਦੇ। ਜਿਹੜਾ ਹੈ ਜਿਨ੍ਹਾਂ ਨੂੰ ਲੰਬੇ ਸਮੇਂ ਤੱਕ ਬਲੱਡ ਪ੍ਰੈਸ਼ਰ ਰਹਿੰਦਾ ਹੈ, ਹੂੰ, ਕੋਲੇਸਟ੍ਰੋਲ ਰਹਿੰਦਾ ਹੈ, ਕਿਉਂਕਿ ਅਸੀਂ ਕੀ ਸੋਚਨੇ ਆ ਕਿ ਸਾਨੂੰ ਤੇ ਸਿਰਫ ਬਲੱਡ ਪ੍ਰੈਸ਼ਰ, ਬਾਕੀ ਤੇ ਠੀਕ ਆ। ਹੂੰ, ਬਹੁਤ ਹੂੰ, ਟਾਈਮ ਲੱਗਦਾ ਪੇਸ਼ੈਂਟ ਦੀ ਇਨਫੋਰਮੇਸ਼ਨ ਲੈਣੇ ਵਾਸਤੇ, ਕਿਉਂਕਿ ਕਹਿੰਦੇ ਹੋਏ ਨੇ ਨਹੀਂ ਨਿੱਕੀ ਜਿਹੀ ਗੋਲੀ ਖਾਣੇ ਆ ਤੇ ਠੀਕ ਹੈ, ਸਭ ਕੁਝ ਠੀਕ ਹੈ। ਪਰ ਹੂੰ, ਇਹ ਕਿ ਚਲੀ ਕਿ ਇਹ ਗੋਲੀਆਂ ਜਿੰਨੀਆਂ ਵੀ ਨੇ ਟੈਂਪਰੇਰੀ ਕੰਮ ਕਰਦੀਆਂ ਨੇ ਉਸ ਦੀ ਸਿਚੁਏਸ਼ਨ ਨੂੰ ਜਾਂ ਕੰਡੀਸ਼ਨ ਨੂੰ ਲੋਅਰ ਡਾਊਨ ਕਰਨ ਲਈ, ਹੈ ਨਾ। ਬਿਲਕੁਲ ਠੀਕ ਹੈ। ਬਿਮਾਰੀ ਖਤਮ ਕਰਨ ਵਾਸਤੇ ਨਹੀਂ ਹੈ। ਹੂੰ, ਹੂੰ, ਇਸ ਹੂੰ, ਕਰਕੇ ਜੇ ਤੁਹਾਨੂੰ ਬਲੱਡ ਪ੍ਰੈਸ਼ਰ ਰਹਿੰਦਾ ਹੈ ਜਾਂ ਤੁਹਾਨੂੰ ਕੋਲੇਸਟ੍ਰੋਲ ਹਾਈ ਰਹਿੰਦਾ ਹੈ, ਜਾਂ ਉਹ ਪੇਸ਼ੈਂਟ ਜਿਹੜੇ ਕਿ ਡਾਇਬਟੀਜ਼ ਵਾਲੇ ਹੈ ਨੇ, ਜਾਂ ਚਾਹੇ ਪ੍ਰੀ ਡਾਇਬਟੀਜ਼ ਹੈ, ਜੇ ਡਾਇਬਟੀਜ਼ ਨੇ ਜਿਹੜੇ ਦਵਾਈ ਖਾਂਦੇ ਪਏ ਜਾਂ ਇਨਸੂਲਿਨ ਲੈਂਦੇ ਪਏ, ਉਹ ਤੇ ਜ਼ਿਆਦਾ ਹੀ ਰਿਸਕ ਫੈਕਟਰ ਹੋ ਗਿਆ। ਹੂੰ, ਹੂੰ, ਇਹ ਰਿਸਰਚ ਸਟੱਡੀ ਕਹਿੰਦੇ ਜਿਹੜੇ ਡਾਇਬਟੀਜ਼ ਵਾਲੇ ਪੇਸ਼ੈਂਟ ਨੇ ਉਹਨਾਂ ਨੂੰ ਹਾਰਟ ਦੀ ਬਿਮਾਰੀਆਂ ਲੱਗਣ ਦਾ ਰਿਸਕ ਜਿਹੜਾ ਡਬਲ ਹੈ। ਨਾਨ ਵੈਜ ਚੀਜ਼ਾਂ ਜਿੰਨੀਆਂ ਘੱਟ ਖਾਓਗੇ ਇੰਨਾ ਹੀ ਤੁਹਾਡੀ ਬਾਡੀ 'ਚ ਘੱਟ ਉਹਦਾ ਨੁਕਸਾਨ ਹੋਏਗਾ, ਕਿਉਂਕਿ ਇਹ ਸਾਡੀ ਬਾਡੀ 'ਚ ਸੋਜ ਪੈਦਾ ਕਰਦੇ ਨੇ ਔਰ ਕਈ ਐਸੇ ਜੀਨ ਟ੍ਰਿਗਰ ਕਰਦੇ ਨੇ, ਕਿਉਂਕਿ ਇਹ ਸਾਡੀ ਬਾਡੀ ਦੇ ਨਾਲ ਮੈਚ ਨਹੀਂ ਕਰਦੇ, ਕਿਉਂਕਿ ਹੂੰ, ਦੇ ਹੂੰ, ਵੈਰੀ ਕਲੋਜ਼ ਟੂ ਹਿਊਮਨ ਬੀਇੰਗ। ਇਸ ਤਰ੍ਹਾਂ ਡੇਰੀ ਪ੍ਰੋਡਕਟਸ ਜਿੰਨੇ ਵੀ ਘੱਟ ਖਾਓਗੇ, ਇੱਥੋਂ ਦੀ ਡੇਰੀ ਦੀ ਗੱਲ ਕਰਨੇ, ਅਸੀਂ ਇੰਡੀਆ ਦੀ ਡੇਰੀ ਦੀ ਨਹੀਂ ਕਰਦੇ, ਇੱਥੋਂ ਦੀ ਅੱਛਾ। ਡੇਰੀ ਦੀ ਮੈਂ ਰਿਸਰਚ ਕੀਤੀ ਹੈ ਕਾਫੀ, ਤੇ ਉਹਦੇ ਵਿੱਚ ਦੱਸਿਆ ਕਿ ਇਹ पंजाब रेडियो यूएसए सुन रहे और देख रहे सब सत्कारयोग श्रोतियां ਦੀ ਸੇਵਾ 'ਚ ਮਸੂਦ ਮੱਲੀ ਬੜਾ ਅਦਬ ਪ੍ਰਿਆ ਨਿੱਘਾ ਜਿਹਾ ਸਲਾਮ ਆਦਾਬ ਤੇ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਕਹਿੰਦਾ ਹੈ ਜੀ। ਸਾਡੇ ਨਾਲ ਅੱਜ ਸਿਹਤ ਦੇ ਮਾਮਲੇ, ਸਿਹਤ ਦੀਆਂ ਜਿਹੜੀਆਂ ਗੁੰਝਲਾਂ ਨੇ ਉਹਨਾਂ ਨੂੰ ਸੁਲਝਾਉਣ ਲਈ, ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਉਹਨਾਂ ਨੂੰ ਜੜ ਤੋਂ ਮੁਕਾਉਣ ਲਈ ਇੱਕ ਮਾਹਿਰਾਨਾ ਨਾਂ, ਜਿਹੜਾ ਭਰੋਸੇਯੋਗ ਨਾਮ ਹੈ, ਡਾਕਟਰ ਨਿਸ਼ਾ ਡੋਗਰਾ ਜੀ ਉਹ ਮੌਜੂਦ ਨੇ। ਡਾਕਟਰ ਨਿਸ਼ਾ ਡੋਗਰਾ ਜੀ ਦੇ ਨਾਲ ਗੱਲਬਾਤ ਸ਼ੁਰੂ ਕਰਨ ਤੋਂ ਪਹਿਲੇ ਮੈਂ ਦੱਸਦਾ ਜਾਵਾਂ ਕਿ ਇਹ PhD ਨੇ, ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਦੀ ਮਹਾਰਤ ਇਹਨਾਂ ਦੇ ਜਗਤ ਧੁੰਮੀ ਇੱਕ ਵਡਿਆਈ ਹੈ ਔਰ ਰੱਬ ਨੇ ਇੱਕ ਕਰਮ ਕੀਤਾ ਹੈ ਕਿ ਇਹ ਆਪਣੇ ਹੱਥ ਦੇ ਵਿੱਚ ਲੁਕਾਈ ਦੀ ਸੇਵਾ ਦਾ, ਉਹਨਾਂ ਦੇ ਇਲਾਜ ਦਾ ਇੱਕ ਹੁਨਰ ਆ ਜਿਹੜਾ ਉਹ ਰੱਖਦੀਆਂ, ਇਹ ਕੁਦਰਤ ਇਹਨਾਂ ਨੂੰ ਅਤਾ ਕੀਤਾ ਹੈ। ਅਮਰੀਕਾ ਦੇ ਵਿੱਚ ਰਹਿ ਕੇ ਇਹਨਾਂ ਨੇ PhD ਤੋਂ ਅੱਡ ਸਿਹਤ ਦੀ ਸੰਭਾਲ ਦੇ ਮਾਮਲੇ, ਸੁਧਾਰ ਦੇ ਮਾਮਲਿਆਂ 'ਚ ਬਹੁਤ ਸਾਰੇ ਕੋਰਸਿਸ, ਬਹੁਤ ਸਾਰੀਆਂ ਟ੍ਰੇਨਿੰਗਸ ਨੇ ਜਿਹੜੀਆਂ ਉਹ ਕੀਤੀਆਂ ਔਰ ਫਿਰ ਇਹ ਵੇਲੇ ਕੁ ਵੇਲੇ, ਵਕਤਨ ਫਵਕਤਨ ਬਹੁਤ ਸਾਰੇ ਸੈਮੀਨਾਰਸ ਕਰਵਾਉਂਦੀਆਂ ਨੇ, ਜਿਹਦਾ ਮਕਸਦ ਖਾਲਸਨ ਇਹ ਹੁੰਦਾ ਹੈ ਕਿ ਜਿਹੜੇ ਸੁਣਨ ਵਾਲੇ, ਦੇਖਣ ਵਾਲੇ ਆਮ ਲੋਕ ਨੇ ਉਹਨਾਂ ਨੂੰ ਬਿਮਾਰੀਆਂ ਤੋਂ ਬਚਣ ਵਾਸਤੇ ਕੀ ਸੁਧਾਰ ਜਿਹੜੇ ਨੇ ਉਹ ਅਪਣਾਏ ਜਾ ਸਕਦੇ ਨੇ, ਕੀ ਇਹਤਿਆਤਾਂ ਨੇ ਜਿਹੜੀਆਂ ਉਹ ਦੱਸੀਆਂ ਜਾ ਸਕਦੀਆਂ ਔਰ ਬਹੁਤ ਵਧੀਆ ਕੰਮ ਕਮਿਊਨਿਟੀ ਵਾਸਤੇ ਜਿਹੜਾ ਉਹ ਇਹ ਕਰ ਰਹੀਆਂ। ਡਾਕਟਰ ਨਿਸ਼ਾ ਡੋਗਰਾ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ, ਵੈਲਕਮ ਟੂ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ ਮਨੀ ਸਾਹਿਬ, ਔਰ ਪ੍ਰੋਗਰਾਮ ਦੇਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਮੇਰੀ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ, ਨਮਸਕਾਰ। ਜੀ ਔਰ ਥੈਂਕ ਉਮੀਦ ਕਰਦੇ ਹਾਂ ਵੀ ਇਹ ਜਿਹੜਾ ਸਾਲ ਹੈ ਅਸੀਂ ਸਿਹਤ ਨੂੰ ਦਈਏ, ਜੀ, ਡੈਡੀਕੇਟਿਡ ਟੂ ਆਵਰ ਹੈਲਥ, ਕਿਉਂਕਿ ਜਾਨ ਹੈ ਜਹਾਨ ਹੈ। ਤੇ ਏਦਾਂ ਹੀ। ਬਹੁਤ ਮੈਨੂੰ ਜਿਹੜੇ ਸੈਮੀਨਾਰ ਅਸੀਂ ਹੁਣ ਕਰਦੇ ਵੀ ਪਏ ਹਾਂ, ਸੈਕਰਾਮੈਂਟੋ ਕਾਫੀ ਕੀਤੇ, ਸਕਸੈਸਫੁਲ ਸੈਮੀਨਾਰ ਕੀਤੇ ਨੇ, ਤੇ ਹੂੰ, ਇਹੋ ਹੀ ਕਹਿੰਦੇ ਸੀ ਕਿ ਇਹ ਸਿਹਤ ਇੱਕ ਐਸੀ ਚੀਜ਼ ਹੈ ਜਿਸ ਲਈ ਹੱਥੋਂ ਛੁੱਟ ਜਾਂਦੀ ਹੈ ਫਿਰ ਹੀ ਸਮਝ ਆਉਂਦੀ ਹੈ। ਔਰ ਜਿਨ੍ਹਾਂ ਦੇ ਜਿਹੜੇ ਬਿਮਾਰ ਨੇ, ਤਕਲੀਫਾਂ ਨੇ, ਉਹ ਕਹਿੰਦੇ ਕਿ ਪਹਿਲੇ ਕਿਉਂ ਨਹੀਂ ਅਸੀਂ ਇਹ ਸਭ ਕੁਝ ਇਸ ਕਰ ਲਿਆ। ਪਾਸੇ ਗੌਰ ਕੀਤਾ ਹੈ, ਤੇ ਏਦਾਂ ਹੀ। ਇਹ ਹੈ ਕਿ ਜਿਹੜੇ ਸੁਣਦੇ ਪਏ ਨੇ, ਜੇ ਹਾਲੇ ਇਸ ਦੌਰ ਤੋਂ ਗੁਜ਼ਰਦੇ ਪਏ ਨੇ, ਤੇ ਜਾਂ ਫਿਰ ਉਹਨਾਂ ਨੂੰ ਕੋਈ ਤਕਲੀਫਾਂ ਨੇ ਥੋੜੀ ਬਹੁਤੀਆਂ ਨੇ, ਇਹਨਾਂ ਨੂੰ ਅਸੀਂ ਸੀਰੀਅਸਲੀ ਲਈਏ ਤੇ ਹੂੰ, ਅਸੀਂ ਕੋਸ਼ਿਸ਼ ਕਰੀਏ ਅੱਜ ਦੀ ਡੇਟ 'ਚ ਅਸੀਂ ਕੀ ਐਸਾ ਕਰ ਸਕਦੇ ਹਾਂ ਕਿ ਅਸੀਂ ਆਪਣੀ ਸਿਹਤ ਦੀ ਜਿਹੜੀ ਮੁੱਠੀ ਹੈ ਮੀਚ ਕੇ ਰੱਖੀਏ ਤੇ ਇਹਨੂੰ ਅਸੀਂ ਵਧੀਆ ਕੋਲੋਂ ਵਧੀਆ ਬਣਾਈਏ। ਜਿੰਨੇ ਵੀ ਜਿੱਥੇ ਵੀ ਅਸੀਂ ਹਾਂ, ਇਸ ਤੋਂ ਵਧੀਆ ਅਪਰ ਲੈਵਲ ਤੇ ਅਸੀਂ ਕਿੱਦਾਂ ਲਿਆਣਾ ਹੈ,
ਇਹਦੇ ਹੂੰ, ਵਾਸਤੇ ਅਸੀਂ ਸਾਡੀ ਪੁਰਾਣਾ ਕੋਸ਼ਿਸ਼ ਹੈ, ਪਿਛਲੇ 15-16 ਸਾਲ ਤੋਂ ਅਸੀਂ ਲਗਾਤਾਰ ਸੈਮੀਨਾਰ, ਹੈਲਥ ਕੈਂਪ ਲਗਾਉਂਦੇ ਹਾਂ ਤੇ ਕੋਸ਼ਿਸ਼ ਕਰਨੇ ਹਾਂ ਆਪਣੇ ਜਿੰਨੇ ਵੀ ਆਪਣੇ ਭੈਣ-ਭਰਾ ਨੇ ਜਗ੍ਹਾ-ਜਗ੍ਹਾ ਵਸਦੇ ਨੇ ਕੈਨੇਡਾ, USA, ਆਸਟ੍ਰੇਲੀਆ ਵਗੈਰਾ UK ਤੇ ਉਹਨਾਂ ਨੂੰ ਸਿਹਤ ਦੀ ਜਾਣਕਾਰੀ ਮਿਲੇ ਔਰ ਉਹ ਆਪਣੇ ਡਾਕਟਰ ਆਪੇ ਬਣ ਜਾਣ। ਹੂੰ, ਵਾਹ! ਆਪਣਾ ਖਿਆਲ ਆਪੇ ਹੀ ਰੱਖਣ। ਹੂੰ, ਹੂੰ। ਜੀ, ਬਿਲਕੁਲ ਠੀਕ ਹੈ। ਮੈਂ ਇੱਥੇ ਆਪਣੇ ਦਰਸ਼ਕਾਂ ਨੂੰ, ਆਪਣੇ ਸਰੋਤਿਆਂ ਨੂੰ ਦੱਸਦਾ ਜਾਵਾਂ ਕਿ ਡਾਕਟਰ ਨਿਸ਼ਾ ਡੋਗਰਾ ਹੋਣੇ, ਜਿਨ੍ਹਾਂ ਦੀ ਮਹਾਰਤ, ਜਿਨ੍ਹਾਂ ਦੀ ਵਡਿਆਈ ਤੇ ਮੈਂ ਪਹਿਲੇ ਦੱਸ ਦਿੱਤੀ ਤੁਹਾਨੂੰ। ਇਹ ਫ੍ਰੈਜ਼ਨੋ ਦੇ ਵਿੱਚ ਸੈਟਰਡੇ 27 ਜਨਵਰੀ ਨੂੰ ਸ਼ਾਮੀ 4 ਵਜੇ ਤੋਂ 6 ਵਜੇ ਤੱਕ ਤੁਹਾਡੇ ਵਾਸਤੇ ਇਸੇ ਤਰ੍ਹਾਂ ਸਿਹਤ ਸੰਬੰਧਤ ਜਿਹੜਾ ਸੈਮੀਨਾਰ ਆ, ਉਹ ਕਰਨ ਜਾ ਰਹੀਆਂ ਨੇ। ਸੋ ਉਹਦੇ 'ਚ ਜ਼ਰੂਰ ਸਾਂਝ ਬਣਾਉਣਾ, ਉਹਦੇ 'ਚ ਜ਼ਰੂਰ ਹਿੱਸਾ ਲੈਣਾ ਔਰ ਰਜਿਸਟ੍ਰੇਸ਼ਨ ਦਾ ਤਰੀਕਾ ਬਹੁਤ ਆਸਾਨ ਆ। ਇੱਕ ਨੰਬਰ ਮੈਂ ਦੱਸ ਦਿੰਦਾ ਜੀ, 419 699 0626। ਇਹਦੇ ਤੇ ਰਾਬਤਾ ਕੀਤਾ ਜਾ ਸਕਦਾ ਹੈ। ਨੰਬਰ ਫਿਰ ਨੋਟ ਕਰ ਲਵੋ, 4196990626। ਅੱਛਾ ਡਾਕਟਰ ਸਾਹਿਬਾ, ਮੈਂ ਹੁਣ ਇਹ ਚਰਚਾ ਤੇ ਅਸੀਂ ਕਰਦੇ ਰਹਾਂਗੇ, ਨਾਲ ਇਹ ਨੰਬਰ ਦਾ ਵੀ ਦੱਸਦੇ ਵੀ ਰਹਾਂਗੇ। ਮੈਂ ਇਹ ਪੁੱਛਣਾ ਚਾਹੁੰਦਾ ਆ ਕਿ ਇਸ ਵੇਲੇ ਬਹੁਤ ਸਾਰੇ ਕੇਸਿਸ ਨੇ ਜਿਹੜੇ ਉਹ ਕਮਿਊਨਿਟੀ 'ਚ ਹਾਰਟ ਅਟੈਕ ਦੇ ਸਾਹਮਣੇ ਆ ਰਹੇ ਨੇ। ਜੀ, ਕੀ ਜੀ। ਵਜ੍ਹਾ ਕੀ ਹੈ ਕਿ ਇਹ ਜਿਹੜੇ ਹਾਰਟ ਅਟੈਕ ਦੇ ਇਹ ਝਟਕੇ, ਇਹ ਵਧਿਆ ਹੋਇਆ ਕੰਮ ਆ, ਕਾਰਨ ਇਹਦਾ ਤੁਸੀਂ ਆਪਣੀ ਮਹਾਰਤ ਦੇ ਨਾਲ ਦੱਸੋ ਕਿ ਕਿੱਥੇ ਕੋਈ ਖਰਾਬੀ ਹੈ ਜਿਹੜੀ ਉਹ ਕਰ ਰਹੇ ਆ ਔਰ ਕਮਿਊਨਿਟੀ 'ਚ ਇਹ ਕੰਮ ਇੱਕ ਵਬਾ ਤਰ੍ਹਾਂ ਖਿਲਰ ਰਿਹਾ। ਬਿਲਕੁਲ। ਮਲਿਕ ਸਾਹਿਬ ਇਸ ਤਰ੍ਹਾਂ ਹੈ ਕਿ ਜਿਹੜਾ ਹਾਰਟ ਅਟੈਕ ਹੈ ਨਾ, ਸਭ ਤੋਂ ਪਹਿਲੇ ਇਹ ਮੰਨ ਕੇ ਚੱਲੀਏ ਕਿ ਇਹ ਇੱਕ ਐਗਜ਼ਾਮਪਲ ਅਗਰ ਦੇਖਾਂ ਤੇ ਇਹ ਭੁਚਾਲ ਵਰਗੇ ਆਂਦਾ ਹੈ। ਹੂੰ, ਜਿੱਦਾਂ ਹੂੰ, ਭੁਚਾਲ ਦੀ ਕੋਈ ਵਾਰਨਿੰਗ ਸਾਈਨ ਨਹੀਂ ਹੁੰਦੀ, ਹੂੰ, ਸਾਰੇ ਆਰਾਮ ਹੂੰ, ਨਾਲ ਬੈਠੇ ਹੁੰਦੇ ਨੇ, ਲਾਈਫ ਆਪਣੀ ਨਾਰਮਲ ਹੁੰਦੇ ਨੇ ਤੇ ਇੱਕਦਮ ਭੁਚਾਲ ਆਂਦਾ ਹੈ, ਤੇ ਹੂੰ, ਤੁਹਾਨੂੰ ਹੂੰ, ਲੱਗਦਾ ਕਿ ਸ਼ਹਿਰ ਦੀ ਸ਼ਹਿਰ ਹੀ ਸਾਰੇ ਬਰਬਾਦ ਹੋ ਜਾਂਦੇ ਨੇ। ਏਦਾਂ ਹੀ। ਇਸ ਤਰ੍ਹਾਂ ਹੀ ਇਸੇ ਇਹੀਓ ਕੰਡੀਸ਼ਨ ਹੁੰਦੀ ਹੈ ਸਾਡੇ ਸਰੀਰ ਦੇ ਅੰਦਰ ਵੀ ਹੂੰ, ਇੱਕ ਹੂੰ, ਕਿਸਮ ਦਾ ਐਡਾ ਵੱਡਾ ਭੁਚਾਲ ਆਂਦਾ ਹੈ ਹੂੰ, ਕਿ ਹੂੰ, ਜਿਹੜਾ ਕਿ ਜਾਂ ਤੇ ਜਾਨ ਖਤਮ ਹੋ ਜਾਂਦੀ ਹੈ ਤੇ ਜਾਂ ਫਿਰ ਕੀ ਹੁੰਦਾ ਹੈ ਕਿ ਕੋਈ ਤੁਹਾਡੇ ਜਿਸਲੇ ਹਾਰਟ ਅਟੈਕ ਦੇ ਬਾਅਦ ਦੀ ਜਿਹੜੀ ਲਾਈਫ ਹੈ ਉਹ ਬੜੀ ਮਿਜ਼ਰੇਬਲ ਹੋ ਜਾਂਦੀ ਹੈ। ਹਾਏ ਹਾਏ। ਉਹ ਕੰਮ ਨਾਰਮਲ ਲਾਈਫ ਕੋਲੋਂ ਬਹੁਤ ਹੀ ਡਿਫਰੈਂਟ ਹੋ ਜਾਂਦੇ ਨੇ। ਹੂੰ, ਹੂੰ, ਖਾਸ ਕਰ ਜਿਨ੍ਹਾਂ ਨੂੰ ਸਟ੍ਰੋਕ ਹੁੰਦੀ ਹੈ, ਉਹਨਾਂ ਦੇ ਤੇ ਅੰਗ ਹੀ ਜਿਹੜਾ ਕੰਮ ਕਰਨਾ ਬੰਦ ਕਰ ਦਿੰਦੇ, ਬੋਲਣ ਦਾ ਕਈ ਵਾਰੀ ਹੁੰਦਾ, ਬੋਲ ਨਹੀਂ ਸਕਦੇ ਹੈ ਨੇ, ਜਿਹੜੇ ਬਚ ਜਾਂਦੇ ਨੇ ਉਹਨਾਂ ਦੀ ਹੂੰ, ਗੱਲ ਹੂੰ, ਕਰੀਏ। ਹੂੰ, 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 ਜਿਹੜੇ ਨਹੀਂ ਬਚਦੇ ਉਹ ਤੇ ਦੁਨੀਆ ਨੂੰ ਪਿਆਰੇ ਹੋ ਜਾਂਦੇ ਨੇ। ਚਲੇ। ਪਰ ਅਸੀਂ ਕਹਿੰਦੇ ਹਾਂ ਕਿ ਇਹ ਜਿਹੜੀਆਂ ਬਿਮਾਰੀਆਂ ਨੇ, ਇਹ ਇੰਨੀਆਂ ਨਾਮੁਰਾਦ ਬਿਮਾਰੀਆਂ ਜਿਹੜੀਆਂ ਲੱਗ ਜਾਂਦੀਆਂ ਨੇ ਔਰ ਇਹਦਾ ਪਤਾ ਨਹੀਂ ਲੱਗਦਾ। ਹੂੰ, ਇਸ ਹੂੰ, ਕਰਕੇ ਕਿ ਉਹ ਵੀ ਦੇਖਿਆ ਕਿ ਜਿਹੜੇ ਸਰਵਾਈਵਲ ਹੁੰਦੇ ਨੇ ਹਾਰਟ ਅਟੈਕ ਦੇ, ਜੀ। ਉਹ ਵੀ ਹੈਰਾਨ ਹੁੰਦੇ ਨੇ, ਉਹ ਕਹਿੰਦੇ ਨੇ ਕਿ ਹਾਰਟ ਅਟੈਕ ਹੋਇਆ ਹੈ, ਪਰ ਉਸ ਹੂੰ, ਤੋਂ ਪਹਿਲੇ ਸਾਨੂੰ ਕੁਛ ਨਹੀਂ ਸੀ ਨਾਰਮਲ। ਔਰ ਕਈ ਤੇ ਹੂੰ, ਐਥਲੀਟ ਜਿਹੜੇ ਰੈਗੂਲਰ ਜਿਮ ਜਾਂਦੇ ਨੇ ਜਾਂ ਐਕਸਰਸਾਈਜ਼ ਕਰਦੇ ਨੇ, ਕਈ ਹੂੰ, ਕਹਿੰਦੇ ਖਾਣਾ ਵੀ ਅਸੀਂ ਅੱਛਾ ਖਾਂਦੇ ਆ, ਐਕਟੀਵਿਟੀ ਵੀ ਹੈ, ਫਿਰ ਵੀ ਇਹ ਸਾਨੂੰ ਕਿੱਦਾਂ ਹਾਰਟ ਅਟੈਕ ਹੋ ਗਿਆ। ਹੂੰ, ਸੋ ਹੂੰ, ਹੂੰ, ਕੁਛ ਤੇ ਹੁੰਦੇ ਅਸੀਂ ਕਹਿੰਦੇ ਆ ਨਾ ਕਿ ਬੈਠਣ ਨਾਲ ਹੁੰਦਾ ਹੈ, ਤੁਸੀਂ ਇਹ ਕਰਦੇ ਹੋ, ਉਹ ਕਰਦੇ ਹੋ, ਇਹ ਨਹੀਂ ਕਰਦੇ, ਉਹ ਕਰਦੇ ਹੋ, ਉਹ ਤੇ ਹੈ। ਪਰ ਫਿਕਰ ਵਾਲੀ ਗੱਲ ਹੈ ਕਿ ਅਗਰ ਏਜ ਫੈਕਟਰ ਦੀ ਗੱਲ ਕਰੀਏ, ਤੇ ਮੈਂ ਦੇਖਿਆ 19 ਸਾਲ ਦਾ 20 ਸਾਲ ਦੇ ਜਿਹੜੇ ਨੌਜਵਾਨ ਨੇ, ਹੂੰ, ਹੂੰ, ਉਹਨਾਂ ਨੂੰ ਵੀ ਹਾਰਟ ਅਟੈਕ ਹੁੰਦੇ ਪਏ ਨੇ। ਦੱਸੋ। ਤੇ ਅਗਰ ਅਸੀਂ ਕਹੀਏ ਕਿ ਜ਼ਿਆਦਾ ਤੁਸੀਂ ਜਿਮ ਕਰੋ, ਜ਼ਿਆਦਾ ਐਕਟੀਵਿਟੀ ਕਰੋ, ਤੇ ਦੇਖਿਆ ਕਿ ਐਥਲੀਟ ਜਿਹੜੇ ਨੇ, ਉਹ ਵੀ ਹੁੰਦੇ ਨੇ। ਹੂੰ, ਦੂਸਰਾ ਹੂੰ, ਇਹ ਵੀ ਦੇਖਿਆ ਜਿਹੜੇ ਟ੍ਰੈਡਮਿਲ ਤੇ ਕਈ ਵਾਰੀ ਚਲਦੇ-ਚਲਦੇ, ਜੀ, ਟ੍ਰੈਡਮਿਲ ਜੀ, ਤੇ ਦੌੜਦੇ ਪਏ ਨੇ, ਉੱਥੇ ਹੀ ਹਾਰਟ ਅਟੈਕ ਹੋ ਗਿਆ ਹੈ। ਬਿਲਕੁਲ ਏਦਾਂ ਹੀ, ਏਦਾਂ ਹੀ। ਆਏ ਇਹ ਕਈ ਕੇਸ। ਅਸੀਂ ਸੁਣਨੇ ਵਿੱਚ ਉਹ ਦੇਖੇ ਚਲਦੇ ਫਿਰਦੇ ਕਈ ਮੈਂ ਦੇਖਿਆ ਕਿ ਪਾਰਟੀ 'ਚ ਡਾਂਸ ਕਰਦੇ-ਕਰਦੇ ਕਹਿੰਦੇ ਉੱਥੇ ਕੋਲੈਪਸ ਹੋ ਗਏ। ਹੂੰ, ਹੂੰ, ਕੰਮ-ਕਾਜ ਕਰਦੇ-ਕਰਦੇ ਕੋਲੈਪਸ ਹੋ ਗਏ। ਕਈ ਕਹਿੰਦੇ ਕਿ ਅੱਛਾ ਜੇ ਮੈਡੀਟੇਸ਼ਨ ਕਰਨੀ ਹੈ ਜਾਂ ਅੱਛੀ ਸੋਚ ਰੱਖਣੀ ਹੈ। ਮੈਂ ਦੇਖਿਆ ਕਿ ਜਿਹੜੇ ਕਈ ਵਾਰੀ ਅਗਰ ਜਿਹੜੇ ਗੁਰਦੁਆਰੇ ਵਿੱਚ ਜਾਂ ਮੰਦਿਰ ਵਿੱਚ ਜਿਹੜੇ ਆਪਣੇ ਜਿਹੜੀ ਸੇਵਾਵਾਂ ਦਿੰਦੇ ਨੇ, ਹੂੰ, ਉੱਥੇ ਹੂੰ, ਬੈਠੇ-ਬੈਠੇ ਕਈਆਂ ਦੇ ਹਾਰਟ ਅਟੈਕ ਹੋ ਗਏ ਨੇ। ਹੂੰ, ਸੋ ਹੂੰ, ਇਹ ਫਿਕਰ ਵਾਲੀ ਗੱਲ ਹੈ ਕਿ ਜਿੱਦਾਂ ਮੈਂ ਪਹਿਲੇ ਵੀ ਦੱਸਿਆ ਕਿ ਭੁਚਾਲ ਆਣੇ ਦਾ ਕੋਈ ਟਾਈਮ ਨਹੀਂ, ਹੂੰ, ਕੋਈ ਹੂੰ, ਕੋਈ ਵੀ ਵਾਰਨਿੰਗ ਸਾਈਨ ਨਹੀਂ ਹੁੰਦੀ ਹੈ, ਸਿਰਫ ਭੁਚਾਲ ਹੋ ਜਾਂਦਾ ਹੈ। ਹੂੰ, ਇਸ ਹੂੰ, ਤਰ੍ਹਾਂ ਹੀ ਸਾਡੇ ਸਰੀਰ ਵਿੱਚ ਵੀ ਕੁਛ ਚੀਜ਼ਾਂ ਕਾਫ਼ੀ ਦੇਰ ਦੀਆਂ ਲੰਬੇ ਸਮੇਂ ਦੀ ਜਿਹੜੀਆਂ ਬਣਦੀ ਰਹਿੰਦੀਆਂ ਨੇ, ਆਹਿਸਤਾ-ਆਹਿਸਤਾ ਤੇ ਫਿਰ ਇਹ ਹਾਰਟ ਅਟੈਕ ਹੋ ਜਾਂਦਾ ਹੈ। ਇਹਦੇ ਵਿੱਚ ਮੈਨੂੰ ਛੋਟੀ ਜਿਹੀ ਇੱਕ ਸਟੋਰੀ ਯਾਦ ਆਉਂਦੀ ਪਈ ਹੈ, ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਮਲੀ ਸਾਹਿਬ। ਜੀ, 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 ਜ਼ਰੂਰ। ਕਹਿੰਦੇ ਨੇ ਕਿ ਜਿਸ ਤਰ੍ਹਾਂ ਤੁਸੀਂ ਖੂਹ 'ਚੋਂ ਪਾਣੀ ਕੱਢਦੇ ਹੋ ਰੱਸੀ ਦੇ ਹੂੰ, ਨਾਲ, ਜੀ। ਤੇ ਰੋਜ਼-ਰੋਜ਼ ਤੁਸੀਂ ਰੱਸੀ ਦੇ ਨਾਲ ਜੇ ਪਾਣੀ ਕੱਢਦੇ ਹੋ ਤੇ ਉਹ ਕੀ ਹੁੰਦਾ ਕਿ ਰੱਸੀ ਵੀ ਪਤਲੀ ਹੋਣਾ ਸ਼ੁਰੂ ਹੋ ਜਾਂਦੀ ਹੈ ਤੇ ਖਾਸ। ਜਿਹੜਾ ਤੁਸੀਂ ਪੱਥਰ ਤੇ ਕਰਦੇ ਹੋ ਆਹਿਸਤਾ-ਆਹਿਸਤਾ ਉੱਥੇ ਵੀ ਜਿਹੜੀ ਹੈ ਉਹ ਨਿਸ਼ਾਨ ਪੈਣਾ ਸ਼ੁਰੂ ਹੋ ਜਾਂਦੇ, ਉੱਥੇ ਪਤਲਾ ਅਦਰਵਾਈਜ਼ ਇੱਕ ਵਾਰੀ ਕਰੋ ਤੇ ਰੱਸੀ ਕਦੇ ਵੀ ਪੱਥਰ ਨੂੰ ਨਹੀਂ ਤੋੜ ਸਕਦੀ ਜਾਂ ਪੱਥਰ ਏਦਾਂ ਵਿੱਚ ਹੀ। ਨਿਸ਼ਾਨ ਨਹੀਂ ਬਣਾ ਸਕਦੀ। ਲੇਕਿਨ ਕੋਈ ਵੀ ਚੀਜ਼ ਜਿਹੜੀ ਲਗਾਤਾਰ ਹੁੰਦੀ ਰਹਿੰਦੀ ਹੈ, ਹੂੰ, ਹੂੰ, ਨਾਰਮਲ ਹੈ ਕਿ ਅਸੀਂ ਖੂਹ 'ਚੋਂ ਪਾਣੀ ਲੈਣਾ ਹੈ। ਮੈਂ ਪੁਰਾਣੀ ਐਗਜ਼ਾਮਪਲ ਦੇਣੀ ਹੈ, ਅੱਜ-ਕੱਲ੍ਹ ਤੇ ਨਹੀਂ ਕਰਦੇ ਹੋਣਗੇ, ਹੂੰ, ਪਰ ਉਹਨਾਂ ਨੂੰ ਸਿਰਫ ਯਾਦ ਦਿਲਾਣਾ ਚਾਹੁੰਦੀ ਹਾਂ ਕਿ ਕੋਈ ਵੀ ਚੀਜ਼ ਅਸੀਂ ਬਾਰ-ਬਾਰ ਕਰਦੇ ਰਹਿੰਦੇ ਹਾਂ।
हुँ, ਇੱਕ हुँ, ਵਾਰੀ ਕਰੀਏ, 2 ਵਾਰੀ ਕਰੀਏ, 10 ਵਾਰੀ ਕਰੀਏ, 100 ਵਾਰੀ ਕਰੀਏ, ਹੋ ਸਕਦਾ ਕੁਛ ਨਹੀਂ ਹੋਏ। हुँ, ਉਹੀ हुँ, ਚੀਜ਼ ਕੋਈ ਇੱਕ ਦਿਨ ਜਿਹੜੀ ਇੱਕ ਐਕਟੀਵਿਟੀ ਕੋਈ ਐਸੀ ਕਰਨੇ ਆ, ਜਿਸ ਲਈ ਕਿ ਜਿੱਦਾਂ ਰੱਸੀ ਟੁੱਟ ਜਾਂਦੀ ਹੈ ਜਾਂ ਜਿੱਦਾਂ ਪੱਥਰ ਤੇ ਨਿਸ਼ਾਨ ਪੈ ਜਾਂਦੇ ਨੇ, हुँ, ਏਦਾਂ हुँ। ਹੀ ਸਾਡੀ ਹਾਲਤ ਵੀ ਹੋ ਜਾਂਦੀ ਹੈ ਕਿ ਇੱਕਦਮ ਅਟੈਕ ਹੋ ਜਾਂਦਾ ਹੈ। ਪਰ ਉਹੀ ਚੀਜ਼ਾਂ ਨੇ ਜਿਹੜੀਆਂ ਅਸੀਂ ਰੂਟੀਨ 'ਚ ਕਰਦੇ ਰਹਿੰਦੇ ਆ, ਉਹਨਾਂ ਵਿੱਚੋਂ ਇੱਕ ਵੀ ਚੀਜ਼ ਜਿਹੜੀ ਸਾਡੀ ਸਿਹਤ ਦੇ ਖਿਲਾਫ ਹੁੰਦੀ ਜਾਂਦੀ ਹੈ, ਜੀ। ਉਹ ਸਾਡੀ ਬਾਅਦ ਵਿੱਚ ਹਾਰਟ ਅਟੈਕ ਜਾਂ ਸਟ੍ਰੋਕ ਬਣਦੀਆਂ ਨੇ। ਡਿਟੇਲਸ ਮੈਂ ਤੁਹਾਨੂੰ ਜ਼ਰੂਰ ਸਾਂਝੀ ਕਰਾਂਗੀ। ਮੈਂ ਇੱਥੇ ਜਿਹੜੀ ਗੱਲ ਤੁਹਾਡੀ ਦਾ ਨਿਚੋੜ ਹੈ ਕਿ ਧੁਖਦਾ ਗਿੱਲਾ ਬਾਲਣ ਇੱਕ ਦਿਨ ਭਾਂਬੜ ਬਣਦਾ ਹੀ ਬਣਦਾ ਹੈ। ਡਾਕਟਰ ਸਾਹਿਬਾ, ਇਹ ਹਾਰਟ ਅਟੈਕ ਦੀਆਂ ਕੁਝ ਨਿਸ਼ਾਨੀਆਂ ਵੀ ਹੋਣਗੀਆਂ। ਕਈ ਵਾਰ ਜੀ, ਉਹ ਖੰਘ ਆਂਦੀ ਏ, ਮੈਨੂੰ ਹਿੱਕ ਦੇ ਵਿੱਚ ਪੀੜ ਹੋਈ ਏ, ਉਹ ਸਮਝ ਨਹੀਂ ਆਂਦੀ ਆਲੇ-ਦੁਆਲੇ ਆਲਿਆਂ ਨੂੰ, ਉਹ ਆਪਣੇ ਤੌਰ ਤੇ ਪਿੱਛੋਂ ਹਿੱਕ ਦੇ ਆਪਣਾ ਲੱਕ ਪਿੱਟਦੇ ਰਹਿੰਦੇ ਨੇ। ਜਦੋਂ ਤੱਕ ਹਸਪਤਾਲ ਲੱਪੜੀ ਦਾ ਪਤਾ ਲੱਗਦਾ ਇਹ ਤੇ ਕੰਮ ਬਹੁਤ ਵਧੀਆ ਹੋਇਆ ਸੀ, ਇਹ ਤੇ ਹਾਰਟ ਅਟੈਕ ਆਇਆ ਸੀਗਾ। ਮੈਂ ਚਾਹੁੰਦਾ ਹਾਂ ਕਿ ਆਪਣੀ ਮਾਹਿਰਾਨਾ ਰਾਏ ਦੇ ਨਾਲ, ਆਪਣੇ ਮੁਸ਼ਾਹਿਦੇ ਦੇ ਨਾਲ, ਆਪਣੀ ਮਹਾਰਤ ਦੇ ਨਾਲ ਦੱਸੋ ਕਿ ਇਹਦੇ ਹਾਰਟ ਅਟੈਕ ਦੇ ਜਿਹੜੇ ਕਹਿ ਲਓ ਕੁਛ ਨਿਸ਼ਾਨੀਆਂ ਨੇ ਉਹ ਕੀ ਨੇ? ਜੀ, ਜ਼ਰੂਰ ਦੱਸਾਂਗੀ। ਔਰ ਕਈ ਤੇ ਨਾਰਮਲ ਹੁੰਦੀਆਂ ਨੇ ਜਿਹੜੀਆਂ ਕਿ ਰਲਦੀ-ਮਿਲਦੀਆਂ ਹੁੰਦੀਆਂ ਕਿਸੇ ਹੋਰ ਬਿਮਾਰੀ ਦੇ ਨਾਲ, ਤੇ हुँ, ਕਈ ਵਾਰੀ हुँ, ਕਨਫਿਊਜ਼ਿੰਗ ਜੇ ਹੁੰਦਾ ਕਿ ਬੰਦੇ ਕਨਫਿਊਜ਼ ਰਹਿੰਦੇ ਕਿ ਨਹੀਂ ਉਹ ਬਿਮਾਰੀ ਹੈ। ਕਿਉਂਕਿ हुँ, ਜਿਸ ਵੇਲੇ ਅਸੀਂ ਆਪਣੇ ਡਾਕਟਰ ਕੋਲ ਜਾਂਦੇ ਆ ਕਿ ਉਹਦੇ ਵਿੱਚ ਕੀ ਹੁੰਦਾ ਕਿ ਜਿਸ ਲਈ ਅਸੀਂ ਦੱਸਦੇ ਆ ਤੇ ਉਹ ਕਹਿੰਦੇ ਟੈਸਟ ਸਾਡੇ ਨਾਰਮਲ ਆਉਂਦੇ ਪਏ ਨੇ। हुँ, ਏਦਾਂ ਹੁੰਦਾ ਕਿ ਕਹਿੰਦੇ ਅਸੀਂ ਇਹ ਵਾਲਾ ਟੈਸਟ ਕਰਾ ਲਿਆ, ਸਟ੍ਰੈਸ ਟੈਸਟ ਕਰਾ ਲਿਆ, ਸਾਡੇ ਉਹ ਚੀਜ਼ ਜਿੰਨੇ ਵੀ ਮਤਲਬ ਨਾਰਮਲ ਟੈਸਟ ਨਾਰਮਲ ਆਉਂਦੇ ਨੇ, ਪਰ जी, ਫਿਰ जी। ਵੀ ਹਾਰਟ ਅਟੈਕ ਹੋ ਜਾਂਦੇ ਨੇ, ਹੈ ਨਾ? हुँ, 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 ਇਹਦੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਜਿਹੜੀਆਂ ਨਿਸ਼ਾਨੀਆਂ ਨੇ ਕਿ ਛੋਟੀ-ਛੋਟੀਆਂ, ਥੋੜੀ-ਥੋੜੀਆਂ ਹੁੰਦੀ ਰਹਿੰਦੀਆਂ ਨੇ, ਕਿਉਂਕਿ ਇਹ ਇਲੈਕਟ੍ਰਿਕ ਸਰਕਟ ਜਿਹੜਾ ਕਰੰਟ ਪੈਂਦੀ ਹੈ ਤੇ ਇੱਕਦਮ ਨਹੀਂ ਹੁੰਦੀ, ਕੋਈ ਨਾ ਕੋਈ ਕਾਰਨ ਹੋ ਜਾਂਦਾ ਹੈ ਨਾ? हुँ, हुँ, ਉਹਦੇ ਵਾਸਤੇ ਮੈਂ ਇੱਕ ਜਿਹੜੀ ਸਾਰਿਆਂ ਨੂੰ ਯਾਦ ਦਿਲਾਣਾ ਚਾਹੁੰਦੀ ਆ ਕਿ ਜਦੋਂ ਕੋਵਿਡ ਦੀ ਇਨਫੈਕਸ਼ਨ ਲੋਕਾਂ ਨੂੰ ਹੋਈ ਹੈ, ਉਹ हुँ, ਜਦੋਂ ਉਹਦੇ ਬਾਅਦ ਦੇਖੋ ਕਿ ਉਹ ਹਾਰਟ ਅਟੈਕ ਦਾ, ਸਟ੍ਰੋਕ ਦਾ ਨੰਬਰ ਉਹਦੇ ਕੋਲੋਂ ਜ਼ਿਆਦਾ ਵੱਧ ਗਿਆ ਨਾਰਮਲ ਕੋਲੋਂ, ਰੇਟ। अच्छा। ਉਦੋਂ ਲੋਕਾਂ ਨੂੰ ਹਾਰਟ ਅਟੈਕ ਬਹੁਤ ਹੋਏ। हुँ, हुँ, ਦੂਸਰੀ ਗੱਲ ਇਹ ਹੈ ਕਿ ਜਦੋਂ ਕੋਵਿਡ ਦੀ ਇਨਫੈਕਸ਼ਨ ਹੋਈ ਹੈ, ਜਿਹੜੇ ਹਸਪਤਾਲਾਂ 'ਚ ਇੰਨੇ ਲੋਕੀ ਦਾਖਲ ਹੋਏ ਨੇ, जी। ਜ਼ਿਆਦਾਤਰ ਉੱਥੇ ਜਿਸ ਵੇਲੇ ਦੇਖਿਆ ਕਿ ਕੋਵਿਡ ਦੀ ਇਨਫੈਕਸ਼ਨ ਪਲੱਸ ਹਾਰਟ ਅਟੈਕ ਦੋਏ ਕੰਬੀਨੇਸ਼ਨ ਬਹੁਤ हुँ, ਹੋਇਆ, हुँ, ਕਿ ਉਹਨਾਂ ਲੋਕਾਂ ਦਾ ਇਮਿਊਨ ਸਿਸਟਮ ਇੰਨਾ ਕਮਜ਼ੋਰ ਹੋ ਗਿਆ, ਫੇਫੜੇ ਜਿਹੜੇ ਇੰਨੇ ਕਮਜ਼ੋਰ ਹੋ ਗਏ, ਸਾਹ ਨਹੀਂ ਆਉਂਦਾ ਸੀ ਤੇ हुँ, ਉਹ हुँ, ਜਿਹੜਾ ਟ੍ਰਿਗਰ ਕੀਤਾ ਹਾਰਟ ਅਟੈਕ ਨੂੰ। सही। ਇਹ ਰਿਲੇਟਡ ਚੀਜ਼ਾਂ ਹੁੰਦੀਆਂ ਨੇ। ਹੋਰ ਕਿਹੜੇ-ਕਿਹੜੇ ਫੈਕਟਰ ਨੇ ਮੈਂ ਜ਼ਰੂਰ ਦੱਸਾਂਗੀ। ਪਹਿਲੇ ਤੁਸੀਂ ਨਿਸ਼ਾਨੀ ਦੀ ਗੱਲ ਕੀਤੀ ਹੈ, ਤੇ जी। ਮੈਂ ਇਹ ਦੱਸਾਂਗੀ ਨਿਸ਼ਾਨੀਆਂ ਜਿਹੜੀਆਂ ਕਈ ਵਾਰੀ ਕਨਫਿਊਜ਼ਿੰਗ ਹੁੰਦੀਆਂ ਨੇ, ਪਰ ਬੜੇ ਧਿਆਨ ਦੇ ਨਾਲ ਸੁਣਿਓ ਔਰ हुँ, ਇਹ ਨਿਸ਼ਾਨੀਆਂ ਨੂੰ ਹਮੇਸ਼ਾ ਯਾਦ ਰੱਖਿਓ। ਸਭ ਤੋਂ ਪਹਿਲੇ ਹੈ ਕਿ ਜਿਹੜੇ ਲੇਡੀਜ਼ ਜਾਂ ਜੈਂਟਸ ਨੂੰ ਨਿਸ਼ਾਨੀਆਂ ਥੋੜੀਆਂ ਅੱਡੋ-ਅੱਡ ਹੁੰਦੀਆਂ ਨੇ, ठीक ਸੇਮ है। ਨਹੀਂ ਹੁੰਦੀਆਂ। ਕਿਉਂਕਿ ਦੋਨਾਂ ਦੇ ਅੰਦਰ ਬੋਡੀ ਦੀ ਫਿਜ਼ੀਕਲ ਜਿਹੜੀ ਹੈ ਉਹ ਚੇਂਜਿਸ ਨੇ ਡਿਫਰੈਂਟ ਹੁੰਦੀਆਂ ਨੇ। हुँ, ਸਭ हुँ, ਤੋਂ ਪਹਿਲੇ ਇਹ ਮੈਂ ਦੱਸਾਂਗੀ ਕਿ ਜਿਹੜੇ ਲੋਕਾਂ ਨੂੰ ਇੱਕ ਚੈਸਟ ਪੇਨ ਹੁੰਦੀ ਹੈ, ਜੈਂਟਸ ਨੂੰ जी। ਮੋਸਟਲੀ ਛਾਤੀ ਜਿਹੜੀ ਹੈ ਖੱਬੇ ਪਾਸੇ ਦਰਦ हुँ, ਜ਼ਿਆਦਾ ਹੁੰਦੀ ਹੈ ਔਰ ਉਹਦੇ ਵਿੱਚ ਕੀ ਹੁੰਦਾ ਕਿ ਕਈ ਵਾਰੀ ਥੋੜਾ-ਥੋੜਾ ਭਾਰਾਪਣ ਲੱਗਦਾ ਹੈ, ਉਹਦੇ ਬਾਅਦ हुँ, ਥੋੜਾ ਠੀਕ ਹੋ ਜਾਂਦਾ ਹੈ। हुँ, ਕਈ ਵਾਰੀ ਕਦੀ-ਕਦੀ ਹੁੰਦਾ ਪਰ ਅਸੀਂ ਨਾਰਮਲ ਰੂਟੀਨ ਲਾਈਫ 'ਚ ਅਸੀਂ ਇਗਨੋਰ ਕਰ ਦਿੰਦੇ ਹਾਂ, ਹੈ ਨਾ? हुँ, ਪਰ हुँ, हुँ, ਅਗਰ ਤੁਹਾਡੀ ਛਾਤੀ 'ਚ ਦਬਾਅ ਪੈਂਦਾ ਸੱਜੇ ਪਾਸੇ ਜਾਂ ਥੋੜੀ-ਥੋੜੀ ਮਾੜੀ-ਮਾੜੀ ਪੇਨ ਹੁੰਦੀ ਹੈ, ਕਦੀ-ਕਦੀ ਵੀ ਹੁੰਦੀ ਹੈ, ਤੇ हुँ, ਇਹਨੂੰ ਤੁਸੀਂ ਲੈਣਾ। ਕਈ ਵਾਰੀ ਇਹ ਪੇਨ ਜਿਹੜੀ ਹੈ ਉਹ ਕਨਫਿਊਜ਼ ਕਰਦੀ ਹੈ ਐਸਿਡ ਦੇ ਨਾਲ, ਕਿ ਜਿਨ੍ਹਾਂ ਨੂੰ ਤੇਜ਼ਾਬ ਜ਼ਿਆਦਾ ਬਣਦਾ ਰਹਿੰਦਾ ਹੈ, ਤੇ ਕਈ हुँ, ਵਾਰੀ ਸੋਚਦੇ ਕਿ ਹੋ ਸਕਦਾ ਤੇਜ਼ਾਬ ਬਣ ਕੇ ਹਾਰਟ ਬਰਨ ਹੁੰਦਾ ਤਾਂ ਮੈਨੂੰ ਛਾਤੀ 'ਚ ਦਰਦ ਹੁੰਦੀ ਪਈ ਹੈ। हुँ, हुँ, ਤੇ हुँ, हुँ, ਉਹ ਕਈ ਵਾਰੀ ਵਾਰਨਿੰਗ ਸਾਈਨ ਹੁੰਦੀ ਹੈ ਹਾਰਟ ਅਟੈਕ ਦੀ ਜਾਂ ਹਾਰਟ ਦੀ ਡਿਜ਼ੀਜ਼ ਕੋਈ ਬਣਨ ਦੀ। ਮੈਂ ਅਟੈਕ ਨਹੀਂ ਇਸ ਵੇਲੇ ਕਵਾਂਗੀ, हुँ, ਇਸ ਲਈ हुँ, ਪ੍ਰੀ ਵਾਰਨਿੰਗ ਸਾਈਨ ਨੇ ਜਾਂ ਵਾਰਨਿੰਗ ਸਾਈਨ ਨੇ, ਤੇ ਇਸ ਲਈ ਤੁਹਾਨੂੰ ਉਹ ਚੀਜ਼ ਥੋੜੀ-ਥੋੜੀ ਕੁਛ ਨਾ ਕੁਛ ਅੰਦਰ ਬਣਦਾ ਪਿਆ ਹੈ ਕਿ ਤੁਹਾਡੇ ਹਾਰਟ ਨੂੰ ਕੋਈ ਤਕਲੀਫ ਹੁੰਦੀ ਪਈ ਹੈ, ਜਿਹੜਾ ਕਿ ਹਾਰਟ ਹੈਂਡਲ ਨਹੀਂ ਕਰ ਸਕਦਾ। ਇਸ सही। ਕਰਕੇ ਦਬਾਅ ਵੀ ਲੱਗਦਾ ਹੈ ਤੇ ਕਦੀ-ਕਦੀ ਮਿੱਠੀ-ਮਿੱਠੀ ਦਰਦ ਹੁੰਦੀ ਹੈ। बिल्कुल ठीक ਦਾ है। ਕਾਰਨ ਜਿਹੜਾ ਹੈ, ਉਹ ਦੇਖਣੇ 'ਚ ਆਇਆ ਹੈ ਕਿ ਕਈਆਂ ਨੂੰ ਜਿਹੜੀ ਪਿੱਛੇ ਤੁਹਾਡੀ ਨੈਕ ਸਟਿਫਨੈਸ ਹੁੰਦੀ ਹੈ, हुँ, ਕਈਆਂ ਨੂੰ हुँ, ਸੱਜੇ ਪਾਸੇ ਹੁੰਦੀ ਹੈ ਜ਼ਿਆਦਾਤਰ हुँ, ਬਹੁਤ, हुँ, ਤੇ ਕਈਆਂ ਨੂੰ ਲੇਡੀਜ਼ ਨੂੰ ਖਾਸ ਕਰ ਟਾਪ ਹੈਡ ਤੇ ਦਰਦ ਹੁੰਦੀ ਹੈ, ਟਾਪ ਹੈਡ ਤੇ हुँ, ਦਰਦ ਹੁੰਦੀ ਹੈ। ਉਹ ਦਰਦ ਨਿਕਲਦੀ-ਨਿਕਲਦੀ ਨੈਕ ਵਾਲੀ ਸਾਈਡ ਜਾਂਦੀ ਹੈ, ਕਈਆਂ ਨੂੰ ਕੰਨ ਦੇ ਥੱਲੇ ਜਾਂ ਜਾਹ ਵਾਲੀ ਸਾਈਡ ਜਾਂਦੀ ਹੈ, ਤੇ हुँ, ਕਈਆਂ ਨੂੰ ਬਾਹਾਂ 'ਚ ਨਿਕਲਦੀ ਦਰਦ। हुँ, 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 ਤੇ ਅਗਰ ਤੁਹਾਨੂੰ ਇਹੋ ਜਿਹੀ ਕੋਈ ਦਰਦ ਨਿਕਲਦੀ ਹੈ ਤੇ ਦੈਟ ਮੀਨਸ ਕਿ ਯੂ ਆਰ ਵੈਰੀ ਕਲੋਜ਼ ਟੂ ਹਾਰਟ ਅਟੈਕ ਕਵਾਂਗੇ, ਕਿ ਇਹ ਦਰਦ ਨੂੰ ਸੀਰੀਅਸਲੀ ਲੈਣਾ ਹੈ। ਕਿਉਂਕਿ ठीक है। ਜਿਹੜੀ ਨੈਕ ਸਟਿਫਨੈਸ ਉਹ ਤਾਂ ਬਹੁਤ ਸਾਰੇ ਜੈਂਟਸ ਨੂੰ, ਲੇਡੀਜ਼ ਹੁੰਦੀ ਹੈ ਮੇਰੀ ਧੌਣ ਜਿਹੜੀ ਆਕੜਦੀ ਰਹਿੰਦੀ ਹੈ, ਧੌਣ ਦਰਦ ਕਰਦੀ ਹੈ। हुँ, हुँ, ਪਹਿਲੇ-ਪਹਿਲੇ ਇਹ ਵੀ ਦੇਖਿਆ ਕਿ ਜਿਨ੍ਹਾਂ ਨੂੰ ਨੈਕ ਸਟਿਫਨੈਸ ਰੈਗੂਲਰਲੀ ਰਹਿੰਦੀ ਹੈ जी। ਤੇ ਜਾਂ ਫਿਰ ਸ਼ੋਲਡਰ ਬਲੇਡ 'ਚ ਦਰਦ ਹੁੰਦੀ ਹੈ, ਤੇ हुँ, ਇਹ ਹੈ
ਕਿ ਤੁਹਾਡਾ ਕੋਈ ਨਾ ਕੋਈ ਲੀਵਰ 'ਚ ਤਕਲੀਫ ਹੈ ਜਾਂ ਲੀਵਰ ਤੁਹਾਡਾ ਫੈਟੀ ਹੁੰਦਾ ਪਿਆ ਤੇ ਹੂੰ, ਕਈ ਹੂੰ, ਵਾਰੀ ਗਾਲ ਬਲੈਡਰ ਦੀ ਵੀ ਥੋੜੀ-ਥੋੜੀ ਤਕਲੀਫ ਹੁੰਦੀ ਹੈ। ਠੀਕ ਉਹ ਹੈ। ਹੋ ਸਕਦਾ ਤੁਸੀਂ ਫੈਟੀ ਫੂਡ ਕੋਈ ਖਾ ਲਿਆ, ਭਾਰਾ ਖਾ ਲਿਆ। ਫੈਟੀ ਫੂਡ ਦੀ ਗੱਲ ਕਰੀਏ, ਕਿਤੇ ਸਮੋਸੇ ਖਾ ਲਏ, ਪਕੌੜੇ ਖਾ ਲਏ ਜਾਂ ਹੂੰ, ਛੋਲੇ ਹੂੰ, ਭਟੂਰੇ ਜਾਂ ਕੋਈ ਵੀ ਇਹੋ ਜਿਹੀ ਪਾਰਟੀ 'ਚ ਕਿਤੇ ਖਾਧਾ ਹੀ ਜਾਂਦਾ ਹੈ, ਜਾਂ ਜ਼ਾਹਰ ਹੈ। ਮਠਿਆਈ ਖਾ ਲਈ, ਹੈ ਨਾ? ਜਲੇਬੀ ਖਾ ਲਈ, ਗੁਲਾਬ ਜਾਮੁਨ ਖਾ ਲਏ। ਇਹਦੇ ਵਿੱਚ ਵੀ ਡਿਟੇਲ ਮੈਂ ਜ਼ਰੂਰ ਗੱਲ ਕਰਾਂਗੀ, ਪਰ ਹਾਲੇ ਸਿੰਪਟਮ ਦੀ ਗੱਲ ਕਰੀਏ ਤੇ ਤੁਹਾਨੂੰ ਬਿਲकुल ठीक है। ਫੈਟੀ ਲੀਵਰ ਹੋ ਜਾਂਦਾ ਹੈ। ਔਰ ਇਹ ਵੀ ਹੈ ਕਿ ਜਿਹੜੇ ਫੈਟੀ ਲੀਵਰ ਜਿਨ੍ਹਾਂ ਨੂੰ ਹੁੰਦਾ, ਉਹ ਹਾਰਟ ਅਟੈਕ ਦਾ ਰਿਸਕ ਉਹਨਾਂ ਨੂੰ ਡਬਲ ਹੋ ਜਾਂਦਾ ਹੈ। ਇਹ ਰਿਸਰਚ अच्छा। ਜਿਹੜੀਆਂ ਇਹ ਦੱਸਦੀਆਂ ਨੇ। ਸੋ हुँ, हुँ, ਨਿਸ਼ਾਨੀਆਂ ਦੀ ਗੱਲ ਕਰੀਏ, ਤੁਹਾਨੂੰ ਲੇਡੀਜ਼ ਨੂੰ ਖਾਸ ਕਰ ਜੇ ਟਾਪ ਹੈਡ ਤੇ ਦਰਦ ਹੁੰਦੀ ਹੈ, ਨੈਕ 'ਚ ਦਰਦ ਰਹਿੰਦੀ ਹੈ, ਜੇ ਬਾਹਾਂ 'ਚ ਦਰਦ ਨਿਕਲਦੀ ਹੈ, ਤੇ ਇਹ ਸ਼ੋਲਡਰ ਬਲੇਡ ਜਿਹੜੇ ਤੁਹਾਡੇ ਸ਼ੋਲਡਰ ਦੇ ਜਿਹੜੇ ਹੁੰਦੇ ਨੇ ਤੀਰ ਜਿਹੇ ਬਣੇ ਦੇ, ਉੱਥੇ जी, ਜੇ ਦਰਦ ਰਹਿੰਦੀ ਹੈ, ਤੇ ਇਹ ਤੁਸੀਂ ਯੂ ਆਰ ਕਮਿੰਗ ਕਲੋਜ਼ਰ ਟੂ ਇਹ ਬਿਮਾਰੀਆਂ ਦੇ, ਇਹ ਜ਼ਰੂਰੀ ਹੈ। ਤੀਸਰਾ बिल्कुल। ਹੈ, ਕਈ ਵਾਰੀ ਜੇ ਤੁਹਾਨੂੰ ਸਾਹ ਚੜ੍ਹਦਾ ਹੈ, ਸ਼ੁਰੂ-ਸ਼ੁਰੂ ਤੇ ਕਈ ਵਾਰੀ ਤਾਂ ਤੁਸੀਂ ਜੇ ਜ਼ਿਆਦਾ ਐਕਟੀਵਿਟੀ ਕਰਦੇ ਹੋ ਫਿਰ ਸਾਹ ਚੜ੍ਹਦਾ ਹੈ, ਜਾਂ ਛੇਤੀ-ਛੇਤੀ ठीक है। ਪੌੜੀਆਂ ਚੜ੍ਹਦੇ ਹੋ ਤੇ ਸਾਹ ਚੜ੍ਹਦਾ ਹੈ। ਜੇ ਅਸੀਂ ਕਲੋਜ਼ ਆਉਂਦੇ ਤੇ ਕਈ ਵਾਰੀ ਤੁਸੀਂ ਨਾਰਮਲ ਚੱਲਦੇ-ਚੱਲਦੇ ਵੀ ਤੁਹਾਨੂੰ ਸਾਹ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ। ਕਈ हुँ, ਹੁੰਦੇ ਨੇ ਸੁੱਤੇ ਦੇ ਕਈਆਂ ਨੂੰ ਪਸੀਨਾ ਜ਼ਿਆਦਾ ਆਉਂਦਾ ਹੈ ਜਾਂ हुँ, ਸਾਹ ਚੜ੍ਹਦਾ ਹੈ। ਇਹ ਵੀ ਏਦਾਂ ਦੀਆਂ ਬਿਮਾਰੀਆਂ ਨੇ, ਇਹ ਜ਼ਰੂਰ ਤਾਂ ਯਾਦ ਰੱਖਣੀਆਂ ਨੇ। हुँ, ਇੱਕ ਹੋਰ ਹੈ ਕਿ ਜਿਨ੍ਹਾਂ ਨੂੰ ਕਹਿੰਦੇ ਕਿ ਮੇਰੀ ਐਨਰਜੀ ਡਿਪਲੀਟ ਹੋ ਜਾਂਦੀ ਹੈ। अच्छा। ਥੱਕਿਆ-ਥੱਕਿਆ, ਟਾਇਰਡ, ਲੋ ਐਨਰਜੀ, ਇਹ ਦੋਨਾਂ 'ਚ ਹੁੰਦਾ, ਲੇਡੀਜ਼ ਵੀ ਜੈਂਟਸ ਵੀ, ਕਿ ਮੈਂ ਲੋ ਐਨਰਜੀ 'ਚ ਰਹਿਣਾ, ਮੇਰੀ ਇੱਕਦਮ ਪਤਾ ਨਹੀਂ ਲੱਗਦਾ ਮੇਰੀ ਐਨਰਜੀ ਜਿਹੜੀ ਹੈ ਡਰੇਨ ਆਊਟ ਹੁੰਦੀ ਪਈ ਹੈ। हुँ, हुँ, ਇਹ ਜ਼ਰੂਰੀ ਹੈ। ਇੱਕ ਹੋਰ ਫੈਕਟਰ ਜਿਹੜਾ ਬੜਾ ਇੰਪੋਰਟੈਂਟ ਹੈ, ਉਹ ਹੈ ਕਿ ਜਿਹਨਾਂ ਕਈਆਂ ਦਾ ਭੁੱਖ ਘੱਟ ਲੱਗਦੀ ਹੈ, ਮਨ ਕੱਚਾ-ਕੱਚਾ ਹੁੰਦਾ ਹੈ, हुँ, ਕਈਆਂ हुँ, ਦਾ ਖਾਣੇ ਦਾ ਮਨ ਨਹੀਂ ਕਰਦਾ, ਕਈਆਂ ਨੂੰ ਵੋਮਿਟਿੰਗ ਜਿਹੀ ਫੀਲਿੰਗ ਆਉਂਦੀ ਹੈ, ਨੌਸ਼ੀਅਸ ਫੀਲਿੰਗ ਕਹਿੰਦੇ, ਵੋਮਿਟਿੰਗ ਫੀਲਿੰਗ ਆਉਂਦੀ ਹੈ, ਤੇ हुँ, हुँ, ਜਾਂ ਫਿਰ ਕਈਆਂ ਨੂੰ ਹੁੰਦਾ ਕਿ ਬਹੁਤ ਹੀ ਜ਼ਿਆਦਾ ਕਈਆਂ ਨੂੰ ਹੁੰਦਾ ਕਿ ਉਲਟੀ ਵਾਲਾ ਮਨ ਆਉਂਦਾ, ਪਰ ਕਈ ਵਾਰੀ ਚੱਕਰ ਜਿਹੇ ਆਉਂਦੇ ਨੇ ਤੇ ਕਿ ਬੇਹੋਸ਼ੀ हुँ, ਹੁੰਦੀ हुँ, ਹੈ। ਤੇ ਕਈ ਵਾਰੀ ਮੈਂ ਦੇਖਿਆ ਬਲੈਕ ਆਊਟ ਹੋ ਜਾਂਦੇ, ਕਹਿੰਦੇ ਥੋੜੀ ਦੇਰ ਲਈ ਅਨਕੌਂਸ਼ੀਅਸ ਹੋ ਗਏ ਸੀ। ਔਰ ठीक। ਬਾਅਦ ਆਂਦੀ ਤਾਂ ਬੰਦਾ ਲੱਗਦਾ ਕੁਛ ਨਹੀਂ ਹੋਇਆ, ਨਾਰਮਲ ਲਾਈਫ ਹੈ। ਪਰ ਉਹ हुँ, ਕਦੀ-ਕਦੀ ਐਸਾ ਫੀਲਿੰਗ ਆਂਦੀ ਹੈ। ਔਰ ਮੈਂ ਇਹ ਵੀ ਦੇਖਿਆ ਕਈ ਡਰਾਈਵਿੰਗ ਵੀ ਕਰਦੇ, ਕਹਿੰਦੇ ਕਿ ਜਿਹੜੇ ਡਰਾਈਵਿੰਗ ਵੀ ਕਰਨੇ ਆ, ਉਸ हुँ, ਲਈ ਵੀ ਇੱਕ ਵਾਰੀ ਸਾਨੂੰ ਬਲੈਕ ਆਊਟ ਦੀ ਫੀਲਿੰਗ ਆ ਜਾਂਦੀ ਹੈ हुँ, हुँ, ਕਿ ਨੀਂਦ ਜਿਹੀ ਆ अंधेरा जी आना। ਹਾਂਜੀ। ਸੋ ਅਗਰ ਬੇਹੋਸ਼ੀ ਆਂਦੀ ਹੈ, ਨੇਰਨੀ ਆਂਦੀ ਹੈ, ਐਨਰਜੀ ਲੋ ਹੁੰਦੀ ਹੈ, ਇਹ ਮੰਨ ਕੇ ਚਲੋ ਕਿ ਇਹ ਤਕਲੀਫ ਜ਼ਿਆਦਾ ਹੈ। ਔਰ ਕਈ ਵਾਰੀ ਜਿਹੜੀ ਹੈ ਕਿ ਇੱਕਦਮ ਹੀ ਚਲਦੇ-ਚਲਦੇ ਐਕਟੀਵਿਟੀ ਹੁੰਦੀ ਹੈ, ਪਰ ਇੱਕ ਤਾਂ ਤਰੇਲੀ ਜਿਹੀ ਪੈਂਦੀ ਹੈ। हुँ, 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 मैं ਹੈ ਨਾ? समझ गया, ਤੇ मैं समझ ਇਹ गया। ਚੀਜ਼ਾਂ ਜਿਹੜੀਆਂ ਨੇ, ਇਹਨਾਂ ਨੂੰ ਅਸੀਂ ਸੀਰੀਅਸਲੀ ਕਰਨਾ, 911 ਕਾਲ ਕਰਕੇ ਆਪਣੇ ਫੈਮਿਲੀ ਐਮਰਜੈਂਸੀ ਚਲੇ ਜਾਓ ਜਾਂ ਡਾਕਟਰ ਕੋਲ ਚੈੱਕਅਪ ਕਰਾਓ। हुँ, ਪਰ हुँ, ਮੈਂ ਤੁਹਾਨੂੰ ਮੱਲੀ ਸਾਹਿਬ ਇਹ ਵੀ ਦੱਸਾਂਗੀ, ਕਈ ਵਾਰੀ ਉਹ ਜਿਸਲੇ ਤੁਸੀਂ ਉੱਥੇ ਟੈਸਟ ਵੀ ਕਰਾਉਂਦੇ ਹੋ ਨਾ, ਜਿਸਲੇ जी। ਐਮਰਜੈਂਸੀ ਚਲੇ ਜਾਂਦੇ ਆ, ਹਾਰਟ ਅਟੈਕ ਇੱਕ ਐਸੀ ਚੀਜ਼ ਹੈ ਥੋੜੀ ਹੁੰਦੀ ਹੈ, ਤੇ ਜਦ ਤੁਸੀਂ ਨਾਰਮਲ ਹੋ, ਜਦ ਤੁਸੀਂ ਜਾਓਗੇ ਤਾਂ ਸਭ ਕੁਝ ਨਾਰਮਲ ਹੁੰਦਾ ਹੈ। अच्छा, मतलब ਉੱਥੇ ਕੋਈ ਨਿਸ਼ਾਨੀ ਨਹੀਂ ਹੁੰਦੀ ਪਹੁੰਚਣ ਦੇ। ਕਿਉਂਕਿ ਇਹ ਭੁੰਚਾਲ ਭੁੰਚਾਲ ਸੋਚੋ, ਕਈ ਵਾਰੀ ਹੁੰਦਾ ਨਾ ਛੋਟਾ ਜਿਹਾ ਝਟਕਾ ਆਉਂਦਾ ਹੈ, ਤੇ हुँ, ਕੁਛ ਨਹੀਂ हुँ, ਹੋਇਆ, ਪੱਖਾ ਹਿਲਦਾ, ਕੁਛ ਹੁੰਦਾ, ਝਟਕਾਇਆ ਤੇ ਨਾਰਮਲ ਹੋ ਗਿਆ। ਪਤਾ ਉਦੋਂ ਲੱਗਦਾ ਜਦੋਂ ਕੋਈ ਬਿਲਡਿੰਗ ਡਿੱਗਦੀ ਹੈ ਜਾਂ हाँ, ਕੁਛ ਹੁੰਦਾ ਹੈ ਜਾਂ ਉਹ ਲੰਬਾ ਹੁੰਦਾ ਹੈ, ਉਹ ਅਲੱਗ ਗੱਲ ਹੈ। ਪਰ ਜੇ ਥੋੜਾ ਬਹੁਤਾ ਹੁੰਦਾ ਹੈ ਤੇ ਅਸੀਂ ਕਹਿੰਦੇ ਨਾਰਮਲ ਹੈ, ਤੇ ਬਾਅਦ ਚ ਨਾਰਮਲ ਲਾਈਫ ਹੋ ਜਾਂਦੀ। ਇਹੋ ਹੀ ਚੀਜ਼ ਹਮੇਸ਼ਾ ਯਾਦ ਰੱਖਣੀ ਹੈ ਕਿ ਜਿਸਲੇ ਤੁਹਾਨੂੰ ਇਹ ਜਿਹੜੀ ਚੀਜ਼ ਸਿੰਪਟਮ ਥੋੜੇ ਜਿਹੇ ਹੁੰਦੇ ਨੇ, ਇਹਨਾਂ ਨੂੰ जी। ਸੀਰੀਅਸਲੀ ਲਈਏ ਕਿ ਇਹ ਮੈਨੂੰ ਕੋਈ ਹਾਰਟ ਦੀ ਤਕਲੀਫ ਬਣਦੀ ਪਈ ਹੈ। ਬਿਲਕੁਲ ਠੀਕ ਹੈ। ਆਪਣੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਦੱਸ ਜਾਈਏ ਕਿ ਡਾਕਟਰ ਨਿਸ਼ਾ ਡੋਗਰਾ ਇਸ ਵੇਲੇ ਪੰਜਾਬੀ ਰੇਡੀਓ ਯੂਐਸਏ ਤੇ ਆਪ ਸਭ ਦੇ ਰੂਬਰੂ ਨੇ, ਜੋ ਕਿ ਜੀਨ ਸੈਕਸਿੰਗ ਦੇ ਮਾਹਿਰ ਨੇ। ਇਸ ਤੋਂ ਅੱਡ ਬਹੁਤ ਸਾਰੀਆਂ ਬਿਮਾਰੀਆਂ ਨੂੰ ਜੜ ਤੋਂ ਉਖਾੜਨ ਦਾ ਇਹਨਾਂ ਦਾ ਇੱਕ ਲੰਮਾ ਤਜਰਬਾ ਹੈ, ਇੱਕ ਨੇਕਨਾਮੀ ਹੈ ਇਹਨਾਂ ਦੀ। ਇਹ 27 ਜਨਵਰੀ 2024 ਨੂੰ ਫ੍ਰੈਜ਼ਨੋ ਦੇ ਵਿੱਚ ਸ਼ਾਮੀ 4 ਵਜੇ ਤੋਂ ਲੈ ਕੇ 6 ਵਜੇ ਤੱਕ ਇੱਕ ਖਾਸ ਸੈਮੀਨਾਰ ਕਰਨ ਜਾ ਰਹੇ ਨੇ। ਸੋ ਉਹਦੇ ਚ ਸਾਂਝ ਬਣਾਉਣ ਲਈ ਤੁਹਾਨੂੰ ਰਜਿਸਟ੍ਰੇਸ਼ਨ ਕਰਾਉਣੀ ਪਏਗੀ। ਨੰਬਰ ਮੈਂ ਇੱਕ ਵਾਰ ਫੇਰ ਅਰਜ਼ ਕਰ ਦਿੰਦਾ ਆ। ਨੰਬਰ ਹੈ ਜੀ 419 699 0626, यानी 4196990626। ਡਾਕਟਰ ਸਾਹਿਬਾ, ਮੈਂ ਹੁਣ ਗੱਲਬਾਤ ਜਿਹੜੀ ਜਾਮਿਆ ਤੁਸੀਂ ਕਰ ਦਿੱਤੀ ਹੈ, ਥੋੜਾ ਜਿਹਾ ਹੈਲਥ ਕੰਡੀਸ਼ਨਸ ਨੇ ਜਿਹੜੀਆਂ, ਉਹ ਪੁੱਛਣਾ ਚਾਹਾਂਗਾ ਕਿ ਜਦੋਂ ਹਾਰਟ ਅਟੈਕ ਦਾ ਕਹਿ ਲਓ ਕਿ ਸ਼ੁਰੂਆਤ ਹੈ ਨੇ, ਉਸ ਤੋਂ ਪਹਿਲੇ ਕੀ ਕੋਈ ਸਿਹਤ ਦੀਆਂ ਖਰਾਬੀਆਂ ਵੱਲੋਂ ਕੋਈ ਨਿਸ਼ਾਨੀਆਂ ਜਾਗਦੀਆਂ ਇਹੋ ਜਿਹੀਆਂ ਕਿ ਜਿਹਦੇ ਤੋਂ ਬੰਦਾ ਕਮ ਸੇ ਕਮ ਅਲਰਟ ਹੋ ਸਕੇ? ਬਿਲਕੁਲ, ਬਿਲकुल ਮਨੀ ਜੀ, ਤੁਸੀਂ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਔਰ ਬਹੁਤ ਧਿਆਨ ਨਾਲ ਸੁਣਨਾ ਕਿ ਮੈਂ ਮਤਲਬ ਜਿਹੜੀ ਵੀ ਇੱਥੇ ਗੱਲ ਕਰਨੀ ਹੈ ਰਿਸਰਚ ਬੇਸਡ ਕਰਨੀ ਹੈ, ਕਿਉਂਕਿ ਮੇਰਾ ਜੀ। ਕੰਮ ਹੀ, ਮੇਰਾ 70% ਜਿਹੜਾ ਮੇਰਾ ਕੰਮ ਹੈ ਉਹ ਰਿਸਰਚ ਐਂਡ ਡਿਵੈਲਪਮੈਂਟ ਹੈ। ਤੇ ਬਿਲਕੁਲ ਠੀਕ ਹੈ। ਅਸੀਂ ਜਿਹੜੀ ਸਾਡੀ ਲੈਬ ਹੈ, ਕਲੀਨਿਕਲ ਲੈਬ ਹੈ, ਉਹਦੇ ਵਿੱਚ ਸਾਰੇ ਇਹ ਰਿਸਰਚ ਸਟੱਡੀਜ਼ ਹੀ ਦੇ ਬੇਸ ਤੇ ਹੀ ਹੁੰਦੀ ਰਹਿੰਦੀ ਹੈ ਕਿ ਇਹ ਬਿਮਾਰੀਆਂ ਤੋਂ ਪਹਿਲੇ ਕਿੱਦਾਂ ਬਚਿਆ ਜਾਏ, ਕਿਹੜੇ ਸਿੰਪਟਮਸ ਹੁੰਦੇ ਨੇ, ਕੀ ਕਰਨਾ ਚਾਹੀਦਾ ਸਾਨੂੰ, ਕਿਹੜੀ-ਕਿਹੜੀਆਂ ਬਿਲਕੁਲ। ਚੀਜ਼ਾਂ
ਅਸੀਂ ਆਪੇ ਕਰ ਸਕਨੇ ਆ। ਇਹ ਸਾਰਾ ਹੂੰ, ਮੇਰਾ ਰਿਸਰਚ ਬੇਸਡ ਹੈ ਔਰ ਇਹ ਵਾਹ! ਜਿਹੜੀ ਮੈਂ ਗੱਲ ਕਰ ਰਹੀ ਹਾਂ, ਇਹ ਪੂਰੇ ਥਰੂ ਆਊਟ ਵਰਲਡ ਦੇ ਵਿੱਚ ਜਿਹੜੀ ਰਿਸਰਚ ਹੁੰਦੀ ਹੈ, ਜਿਹੜੇ ਹੂੰ, ਬੋਰਡ ਅਮਰੀਕਨ ਅਮਰੀਕਨ ਕਾਲਜ ਆਫ ਹਾਰਟ ਐਸੋਸੀਏਸ਼ਨ ਹੈ, ਉਹਨਾਂ ਜੀ। ਦੇ ਵੀ ਜਿਹੜੀ ਰਿਸਰਚ ਨੇ ਜਾਂ ਜਿਹੜੀ ਯੂਕੇ ਜਾਂ ਯੂਐਸ ਵਿੱਚ, ਕੈਨੇਡਾ 'ਚ ਜਿਹੜੀ ਰਿਸਰਚ ਹੋਈ ਜਾਂਦੀਆਂ ਨੇ, ਹੂੰ, ਉਹਨਾਂ ਹੂੰ, ਦੇ ਜਿਹੜਾ ਨਿਚੋੜ ਕੱਢ ਕੇ ਜਿਹੜਾ ਅਸੀਂ ਤੁਹਾਡੇ ਸਾਹਮਣੇ ਇੱਥੇ ਰੂਬਰੂ ਰੱਖਣੇ ਆ, ਉਹਦਾ ਥੈਂਕ ਯੂ। ਇਹ ਦੱਸਿਆ ਗਿਆ ਹੈ, ਜਿਨ੍ਹਾਂ ਨੂੰ ਲੰਬੇ ਸਮੇਂ ਤੱਕ ਐਲਰਜੀਜ਼ ਰਹਿੰਦੀਆਂ ਨੇ, ਜੀ। ਇਨਫੈਕਸ਼ਨਸ ਹੁੰਦੀ ਰਹਿੰਦੀਆਂ ਨੇ ਜਾਂ ਕਈ ਐਂਟੀਬਾਇਓਟਿਕਸ ਲੈਂਦੇ ਰਹਿੰਦੇ ਨੇ, ਹੂੰ, ਉਹਦਾ ਹੂੰ, ਕੀ ਹੁੰਦਾ ਕਿ ਉਹ ਇਮਿਊਨ ਸਿਸਟਮ ਜਿਹੜਾ ਹੈ, ਉਹ ਉਹਨਾਂ ਦਾ ਆਹਿਸਤਾ-ਆਹਿਸਤਾ ਵੀਕ ਹੁੰਦਾ ਰਹਿੰਦਾ ਹੈ। ਬਿਲਕੁਲ ਠੀਕ ਹੈ। ਇਨਫੈਕਸ਼ਨਸ ਰਹਿੰਦੀਆਂ ਨੇ, ਕਿਤੇ ਵੀ ਇਨਫੈਕਸ਼ਨ ਰਹਿੰਦੀ ਹੈ, ਪੇਟ 'ਚ ਇਨਫੈਕਸ਼ਨ ਹੈ, ਪਿਸ਼ਾਬ ਦੀ ਇਨਫੈਕਸ਼ਨ ਹੈ, ਗਲੇ 'ਚ ਇਨਫੈਕਸ਼ਨ ਹੈ ਜਾਂ ਫੇਫੜਿਆਂ 'ਚ, ਜਾਂ ਕਿਤੇ ਵੀ ਤੁਹਾਡੇ ਅੰਦਰ ਇਨਫੈਕਸ਼ਨ ਰਹਿੰਦੀ ਹੈ ਜੀ। ਤੇ ਲੰਬੇ ਸਮੇਂ ਤੱਕ ਜਾਂ ਦਵਾਈਆਂ ਖਾਂਦੇ ਰਹਿੰਦੇ ਹੋ। ਤੇ ਹੂੰ, ਦੂਸਰਾ ਹੈ ਕਿ ਜਿਹੜੇ ਤੁਹਾਨੂੰ ਅਗਰ ਤੁਹਾਨੂੰ ਕੰਟੀਨਿਊਸਲੀ ਐਲਰਜੀਜ਼ ਹੁੰਦੀ ਰਹਿੰਦੀ ਹੈ, ਬਹੁਤ ਸਾਰੇ ਕਹਿੰਦੇ ਅਸੀਂ ਗੋਲੀ ਖਾ ਲੈਣੇ ਕੰਮ ਸਰ ਜਾਂਦਾ, ਗੋਲੀ ਖਾ ਲੈਣੇ, ਤੇ ਉਹ ਵੀ ਥੋੜਾ ਫਿਕਰ ਵਾਲੀ ਗੱਲ ਹੈ ਕਿ ਇਹ ਬਿਲਕੁਲ। ਚੀਜ਼ਾਂ ਜਿਹੜੀਆਂ ਠੀਕ ਹੋਣੀ ਚਾਹੀਦੀਆਂ, ਲੰਬੇ ਸਮੇਂ ਤੱਕ ਸਾਡੇ ਸਰੀਰ 'ਚ ਨਹੀਂ ਰਹਿਣੀ ਚਾਹੀਦੀਆਂ, ਹੂੰ, ਕਿਉਂਕਿ ਹੂੰ, ਸਾਡੀ ਬਾਡੀ ਲੜਾਈ ਕਰ ਕਰਕੇ ਥੱਕ ਜਾਂਦੀ ਹੈ, ਹਾਫ ਜਾਂਦੀ ਹੈ ਤੇ ਇੱਕ ਬਿਲਕੁਲ ਠੀਕ। ਟਾਈਮ ਐਸਾ ਹੁੰਦਾ ਜਦੋਂ ਗਿਵ ਅਪ ਕਰ ਦਿੰਦੀ ਹੈ। ਤੀਸਰਾ ਬਿਲਕੁਲ। ਫੈਕਟਰ ਜਿਹੜਾ ਹੈ, ਜਿਨ੍ਹਾਂ ਨੂੰ ਲੰਬੇ ਸਮੇਂ ਤੱਕ ਬਲੱਡ ਪ੍ਰੈਸ਼ਰ ਰਹਿੰਦਾ ਹੈ, ਹੂੰ, ਕੋਲੇਸਟ੍ਰੋਲ ਰਹਿੰਦਾ ਹੈ। ਕਿਉਂਕਿ ਅਸੀਂ ਕੀ ਸੋਚਨੇ ਆ ਕਿ ਸਾਨੂੰ ਤੇ ਸਿਰਫ ਬਲੱਡ ਪ੍ਰੈਸ਼ਰ ਹੈ, ਬਾਕੀ ਤੇ ਠੀਕ ਆ। ਹੂੰ, ਬਹੁਤ ਹੂੰ, ਟਾਈਮ ਹੂੰ, ਲੱਗਦਾ ਹੈ ਪੇਸ਼ੈਂਟ ਦੀ ਇਨਫੋਰਮੇਸ਼ਨ ਲੈਣੇ ਵਾਸਤੇ, ਕਿਉਂਕਿ ਕਹਿੰਦੇ ਹੋਏ ਨੇ, ਨਹੀਂ-ਨਹੀਂ ਨਿੱਕੀ ਜਿਹੀ ਗੋਲੀ ਖਾਨੇ ਆ ਤੇ ਠੀਕ ਹੈ, ਸਭ ਕੁਝ ਠੀਕ ਹੈ। ਪਰ ਇਹ ਹੂੰ, ਮੰਨ ਕੇ ਚਲੀ ਕਿ ਇਹ ਗੋਲੀਆਂ ਜਿੰਨੀਆਂ ਵੀ ਨੇ ਟੈਂਪਰੇਰੀ ਕੰਮ ਕਰਦੀਆਂ ਨੇ, ਉਸ ਦੀ ਸਿਚੁਏਸ਼ਨ ਨੂੰ ਜਾਂ ਕੰਡੀਸ਼ਨ ਨੂੰ ਲੋਅਰ ਡਾਊਨ ਕਰਨ ਲਈ, ਹੈ ਨਾ? ਬਿਲਕੁਲ ਠੀਕ ਹੈ। ਬਿਮਾਰੀ ਖਤਮ ਕਰਨ ਵਾਸਤੇ ਨਹੀਂ ਹੈ। ਹੂੰ, 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 ਇਸ ਹੂੰ, ਕਰਕੇ ਜੇ ਤੁਹਾਨੂੰ ਬਲੱਡ ਪ੍ਰੈਸ਼ਰ ਰਹਿੰਦਾ ਹੈ ਜਾਂ ਤੁਹਾਨੂੰ ਕੋਲੇਸਟ੍ਰੋਲ ਹਾਈ ਰਹਿੰਦਾ ਹੈ ਜਾਂ ਉਹ ਪੇਸ਼ੈਂਟ ਜਿਹੜੇ ਕਿ ਡਾਇਬਟੀਜ਼ ਵਾਲੇ ਹੈ ਨੇ, ਜਾਂ ਚਾਹੇ ਪ੍ਰੀ ਡਾਇਬਟੀਜ਼ ਹੈ, ਜੇ ਡਾਇਬਟੀਜ਼ ਨੇ ਜਿਹੜੇ ਦਵਾਈ ਖਾਂਦੇ ਪਏ ਜਾਂ ਇਨਸੂਲਿਨ ਲੈਂਦੇ ਪਏ, ਉਹ ਤੇ ਜ਼ਿਆਦਾ ਹੀ ਰਿਸਕ ਫੈਕਟਰ ਹੋ ਗਿਆ। ਹੂੰ, ਹੂੰ, ਉਹ ਇਹ ਰਿਸਰਚ ਸਟੱਡੀ ਕਹਿੰਦੇ ਜਿਹੜੇ ਡਾਇਬਟੀਜ਼ ਵਾਲੇ ਪੇਸ਼ੈਂਟ ਨੇ, ਉਹਨਾਂ ਨੂੰ ਹਾਰਟ ਦੀ ਬਿਮਾਰੀਆਂ ਲੱਗਣ ਦਾ ਰਿਸਕ ਜਿਹੜਾ ਡਬਲ ਹੈ। ਜਾਂ ਬਿਲਕੁਲ ਠੀਕ ਹੈ। ਹਾਰਟ ਅਟੈਕ ਹੋਣ ਦਾ ਰਿਸਕ ਡਬਲ ਹੈ, ਜਿਹੜੇ ਆਲਰੇਡੀ ਸ਼ੂਗਰ, ਕਿਉਂਕਿ ਸ਼ੂਗਰ ਸਾਡੇ ਸਾਰੇ ਬਲੱਡ ਵਿੱਚ ਘੁੰਮਦੀ ਪਈ ਹੈ। ਹੂੰ, ਜਿੱਥੇ ਹੂੰ, ਬਲੱਡ ਨੇ, ਖੂਨ ਨੇ, ਸਾਫ਼ ਸੁਥਰੇ ਖੂਨ ਨੇ ਘੁੰਮਣਾ ਸੀ, ਉੱਥੇ ਤੁਹਾਡੇ ਸ਼ੂਗਰ ਜਾਂਦੀ ਪਈ ਹੈ। ਹਾਏ! ਕੋਲੇਸਟ੍ਰੋਲ ਮੰਨ ਕੇ ਚਲੋ, ਉਹਦਾ ਕੋਲੇਸਟ੍ਰੋਲ ਸਾਰਾ ਘੁੰਮਦਾ ਪਿਆ ਹੈ। ਬਲੱਡ ਹੂੰ, ਵਾਲੇ pressure ਵਾਲੇ ਸੋਚੋ ਕਿ ਜਿਹੜੀ ਗੱਡੀ 60 100 ਮਾਈਲਜ਼ ਦੀ ਸਪੀਡ ਤੇ ਜਾਣੀ ਚਾਹੀਦੀ ਸੀ, ਉਹੀ ਤੁਹਾਡੀ 200 ਮਾਈਲਜ਼ ਦੀ ਸਪੀਡ ਤੇ ਅਗਰ ਚੱਲਣਾ ਸ਼ੁਰੂ ਹੋ ਜਾਏ, ਤੇ ਕੀ ਹਾਲਤ ਹੋਏਗੀ, ਹੈ ਨਾ? ਬਿਲਕੁਲ ਸੇਮ ਠੀਕ। ਸੇਮ ਸਾਡੇ ਅੰਦਰ ਵੀ ਹੁੰਦਾ, ਸਾਨੂੰ ਪਤਾ ਨਹੀਂ ਲੱਗਦਾ। ਇਹ ਕੰਡੀਸ਼ਨ ਸਾਰੀਆਂ ਚੱਲਦੀ ਰਹਿੰਦੀਆਂ ਨੇ ਤੇ ਦਵਾਈਆਂ ਵੀ ਚੱਲਦੀ ਰਹਿੰਦੀਆਂ ਨੇ। ਉਹਦੇ ਸਾਈਡ ਇਫੈਕਟ ਨਾਲ ਹੋਰ ਚੀਜ਼ਾਂ ਸਾਡੀਆਂ ਜਿਹੜੀਆਂ ਖਰਾਬ ਹੁੰਦੀ ਰਹਿੰਦੀਆਂ ਨੇ। ਸੋ ਅਗਰ ਇਹ ਚੀਜ਼ਾਂ ਹੈ ਨੇ ਰੈਗੂਲਰਲੀ, ਜਾਂ ਜਿਹੜੇ ਦਵਾਈ ਵੀ ਖਾਂਦੇ ਪਏ ਨੇ, ਇਹ ਮੰਨ ਕੇ ਚਲੋ, ਜਿਹੜੀ ਅਸੀਂ ਗੱਲ ਕੀਤੀ ਸੀ ਕਿ ਰੱਸੀ ਵਾਲੀ, ਕਿ ਰੋਜ਼ ਜੀ, ਤੁਸੀਂ ਕਰਦੇ ਰਹੋਗੇ ਤੇ ਉਹ ਇੱਕ ਵਾਰੀ ਗਿਵ ਅਪ ਹੋ ਜਾਂਦਾ ਹੈ। ਸੋ ਇਹ ਬਿਲਕੁਲ। ਕੰਡੀਸ਼ਨ ਬੜੀ ਸੀਰੀਅਸ ਹੈ। ਹਾਂ, ਇੱਕ ਗੱਲ ਹੋਰ ਐਡ ਕਰਨਾ ਚਾਹੁੰਦੀ, ਜਿਹੜੇ ਨੂੰ ਐਸਿਡ ਬਣਦਾ ਹੈ, ਜੀ। ਡਾਈਜੈਸ਼ਨ ਇਸ਼ੂ ਜ਼ਿਆਦਾ ਹੁੰਦੇ, ਐਸਿਡਿਟੀ ਹੁੰਦੀ ਰਹਿੰਦੀ ਹੈ, ਐਸਿਡ ਦੀ ਦਵਾਈਆਂ ਖਾਂਦੇ ਰਹਿੰਦੇ ਨੇ, ਅੰਦਰ ਤੇਜ਼ਾਬ ਜਿਹੜਾ ਇਕੱਠਾ ਹੁੰਦਾ ਰਹਿੰਦਾ ਹੈ। ਹੂੰ, ਇਹ ਹੂੰ, ਤੁਹਾਨੂੰ ਲਗਾਤਾਰ ਅਗਰ ਕਰਦੇ ਰਹੋਗੇ ਤੇ ਆਖਿਰ ਬਖਰ ਇਹ ਹਾਰਟ ਦੇ ਉੱਤੇ ਇਹਦਾ ਅਸਰ ਪੈਂਦਾ ਹੈ। ਸੋ ਇਹ ਬਿਲਕੁਲ ਠੀਕ ਹੈ। ਜਿਹੜੇ ਨੇ ਜ਼ਰੂਰੀ ਨੇ, ਔਰ ਜਿਹੜੇ ਲੱਗੀਆਂ ਹੋਈ ਦਵਾਈਆਂ, ਜਿਹੜੀਆਂ ਸਟੀਰੋਇਡ ਦਵਾਈਆਂ ਖਾਂਦੇ ਨੇ ਜਾਂ ਜ਼ਿਆਦਾ ਦਵਾਈਆਂ ਖਾਂਦੇ ਨੇ, ਜਾਂ ਕੰਟੀਨਿਊਸਲੀ 3-3 4-4 ਕਿਸਮ ਦੀਆਂ, ਜਾਂ ਮੈਂ ਦੇਖਿਆ 7-7 ਕਿਸਮ ਦੀਆਂ ਵੀ ਦਵਾਈਆਂ ਖਾਂਦੇ ਰਹਿੰਦੇ ਨੇ। ਹੂੰ, ਸੋ ਹੂੰ, ਜਿੰਨੀਆਂ ਦਵਾਈਆਂ ਤੁਸੀਂ ਜੇ ਲਗਾਤਾਰ ਖਾਂਦੇ ਹੋ, ਇਹਦਾ ਅਸਰ ਤੁਹਾਡੇ ਲੀਵਰ ਤੇ ਹੋਏਗਾ, ਤੁਹਾਡੀ ਕਿਡਨੀਜ਼ ਤੇ ਹੋਏਗਾ, ਤੇ ਅਗਰ ਲੀਵਰ ਕਿਡਨੀ ਤੇ ਅਸਰ ਹੁੰਦਾ ਹੈ, ਇਹਦਾ ਡਾਇਰੈਕਟ ਇਫੈਕਟ ਤੁਹਾਡੇ ਹਾਰਟ ਤੇ ਵੀ ਹੋਏਗਾ, ਬ੍ਰੇਨ ਤੇ ਵੀ ਹੋਏਗਾ। ਸੋ ਬਿਲਕੁਲ ਇਹ ਠੀਕ। ਜਿਹੜੀਆਂ, ਇੱਕ ਹੈ ਤੁਸੀਂ ਇੱਕ ਕਿਸਮ ਦੇ ਰੈੱਡ ਜ਼ੋਨ ਤੇ ਚੱਲਦੇ ਪਏ ਹੋ। ਕਿੱਥੇ ਤੁਸੀਂ ਬਿਲਕੁਲ, ਜਿਹੜੀਆਂ ਗ੍ਰੀਨ ਸਿਗਨਲ, ਗ੍ਰੀਨ ਜ਼ੋਨ ਤੇ ਤੁਸੀਂ ਜਿੰਨੀ ਮਰਜ਼ੀ ਦੌੜ ਕਰਦੇ ਰਹੋ, ਜਿਹੜੇ ਗੱਡੀ ਤੁਹਾਡੇ ਗ੍ਰੀਨ ਸਿਗਨਲ ਹੁੰਦਾ ਤੇ ਜਿੰਨੀ ਮਰਜ਼ੀ ਤੁਸੀਂ ਹਾਈਵੇ ਤੇ ਗੱਡੀ ਚਲਾਉਂਦੇ ਰਹੋ, ਕੁਛ ਹੂੰ, ਨਹੀਂ ਹੂੰ, ਹੋਏਗਾ। ਜਿਸਲੇ ਰੈੱਡ ਸਿਗਨਲ, ਯੈਲੋ ਦਾ ਮਤਲਬ ਹੈ ਅਲਰਟ ਹੋਣਾ, ਹੂੰ, ਤੇ ਹੂੰ, ਰੈੱਡ ਦਾ ਮਤਲਬ ਹੈ ਕਿ ਤੁਸੀਂ ਆਪਣੇ ਪਾਸੇ ਬਸ ਕੁਛ ਨਾ ਰੁਕ। ਕੁਛ ਕਰਨਾ ਹੈ। ਜੀ। ਬਿਲਕੁਲ ਠੀਕ ਹੈ। ਆਪਣੇ ਸੁਣਨ ਔਰ ਦੇਖਣ ਵਾਲਿਆਂ ਨੂੰ ਦੱਸ ਜਾਈਏ ਕਿ ਇਸ ਵੇਲੇ ਸਾਡੇ ਨਾਲ, ਸਾਡੇ ਰੂਬਰੂ ਮੌਜੂਦ ਨੇ ਡਾਕਟਰ ਨਿਸ਼ਾ ਡੋਗਰਾ, ਜੋ ਕਿ ਜੀਨ ਟੈਸਟਿੰਗ ਦੇ ਮਾਹਿਰ ਨੇ, ਔਰ ਇਸ ਤੋਂ ਅੱਡ ਬਹੁਤ ਸਾਰੀ ਇਹਨਾਂ ਦੀ ਮਹਾਰਤ, ਇਹਨਾਂ ਦੀ ਰਿਸਰਚ ਤੇ ਆਧਾਰਿਤ ਖੂਬੀਆਂ ਨੇ ਜਿਹੜੀਆਂ, ਉਹਨਾਂ ਤੋਂ ਇੱਕ ਜਗ ਜ਼ਮਾਨਾ ਜਿਹੜਾ ਵਾਕਿਫ ਹੈ। ਸੋ ਇਹ 27 ਜਨਵਰੀ ਨੂੰ ਸ਼ਾਮ 4 ਵਜੇ ਤੋਂ ਲੈ ਕੇ 6 ਵਜੇ ਤੱਕ ਫ੍ਰੈਸਨੋ 'ਚ ਜਿਹੜਾ ਸੈਮੀਨਾਰ ਕਰਨ ਜਾ ਰਹੀਆਂ, ਉਹਦੇ ਜ਼ਰੂਰ ਸਾਂਝ ਬਣਾਉਣਾ। ਬਹੁਤ ਪਤੇ ਦੀਆਂ, ਫਾਇਦੇ ਦੀਆਂ, ਭਲੇ ਦੀਆਂ ਗੱਲਾਂ ਨੇ ਜਿਹੜੀਆਂ, ਉਹ ਉੱਥੇ ਸੁਣਨ ਨੂੰ ਮਿਲਣਗੀਆਂ। ਸੋ ਰਜਿਸਟ੍ਰੇਸ਼ਨ ਜ਼ਰੂਰ ਕਰਾਓ। ਉਹਦੇ ਵਾਸਤੇ ਨੰਬਰ ਹੈ ਜੀ 4196990626, ਯਾਨੀ 4196990626। ਡਾਕਟਰ ਸਾਹਿਬ, ਸਮੇਂ ਦੀ ਘਾਟ ਹੈ, ਡੁੱਬ ਜਾਈਦਾ ਤੁਹਾਡੀ ਗੱਲ 'ਚ ਜਦੋਂ ਤੁਸੀਂ ਕੋਈ ਦੱਸਣ ਡੇ ਹੁੰਦੇ ਜੇ, ਔਰ ਯਕੀਨ ਕਰੋ ਕਿ ਹੂੰ ਹਾਂ ਕਰਨ ਨੂੰ ਵੀ ਜੀ ਨਹੀਂ ਕਰਦਾ ਕਿ ਐਸਾ ਸਰੂਰ ਆਉਣ ਡਿਆ ਹੁੰਦਾ, ਐਸੀ ਫਿਕਰ ਜਾਗਣ ਦੀ ਹੁੰਦੀ ਹੈ। ਕੁਝ ਸਵਾਲ ਹੋਰ ਨੇ, ਮੈਂ ਜੇ ਕੋਈ ਮਿਹਰਬਾਨੀ ਕਰੋ ਤੇ ਮੈਂ ਉਹ ਚਾਹੁੰਦਾ ਬੇਸ਼ੱਕ ਮੁਖਤਸਰ ਜਵਾਬ ਉਹਨਾਂ ਦੇ ਦੇਣਾ। ਬਿल्कुल जी, ज़रूर जी।
ਅੱਛਾ ਡਾਕਟਰ ਸਾਹਿਬਾ ਕੀ ਪ੍ਰੀਵੈਂਟ ਨੇ ਮਤਲਬ ਇਹਤਿਆਤਾਂ ਜਾਂ ਕਹਿ ਲਵੋ ਕਿ ਅਲਰਟ ਉਹਦਾ ਤਾਂ ਤੁਸੀਂ ਦੱਸ ਹੀ ਦਿੱਤਾ, ਇਸ ਬਾਰੇ ਕੁਝ ਜਾਣੂ ਕਰਵਾਉਣਾ ਸਾਨੂੰ। ਹਾਂਜੀ, ਸਭ ਤੋਂ ਪਹਿਲੇ ਮੈਂ ਕਹਿੰਦੀ ਹਾਂ ਕਿ ਇੱਕ ਤੇ ਹੈ ਕਿ ਜੇ ਤੁਹਾਨੂੰ ਇਹ ਹੈਲਥ ਕੰਡੀਸ਼ਨਸ ਹੈ ਨੇ, ਜੀ, ਜਿਹੜੀਆਂ ਮੈਂ ਦੱਸਿਆ, ਜਾਂ ਬਲੱਡ ਪ੍ਰੈਸ਼ਰ ਹੈ, ਕੋਲੇਸਟ੍ਰੋਲ ਹੈ, ਡਾਇਬੀਟੀਜ਼ ਹੈ, ਜਾਂ ਤੁਹਾਨੂੰ ਹੂੰ, ਥਾਇਰੋਇਡ ਹੈ, ਜਾਂ ਆਰਥਰਾਈਟਸ ਹੈ, ਕੋਈ ਵੀ ਬਿਮਾਰੀਆਂ, ਇਹਨਾਂ ਜੀ, ਬਿਮਾਰੀਆਂ ਨੂੰ ਅਸੀਂ ਸੀਰੀਅਸਲੀ ਲੈਣਾ ਹੈ। ਇਹਨਾਂ ਹੂੰ, ਨੂੰ ਲਾਈਟਲੀ ਨਹੀਂ ਲੈਣਾ। ਕਈ ਕਹਿੰਦੇ ਜਿਹੜਾ ਬ੍ਰੇਨ ਫੌਗੀ ਰਹਿੰਦਾ ਹੈ, ਸਿਰ ਭਾਰੀ-ਭਾਰੀ ਰਹਿੰਦਾ ਹੈ, ਸਿਰ 'ਚ ਦਰਦ ਰਹਿੰਦੀ ਹੈ, ਹੂੰ, ਉਹਨਾਂ ਵਾਸਤੇ ਵੀ ਜਿਹੜੇ ਮੈਂ ਸਿੰਪਟਮ ਦੀ ਗੱਲ ਕੀਤੀ ਹੈ, ਜੇ ਸਿਰ 'ਚ ਦਰਦ ਰਹਿੰਦੀ ਹੈ, ਜਾਂ ਬਾਹਾਂ ਨੈਕ 'ਚੋਂ ਨਿਕਲਦੀ ਹੈ, ਨੈਕ ਸਟਿਫਨੈਸ ਰਹਿੰਦੀ ਹੈ, ਜਾਂ ਤੁਹਾਡੇ ਜਾਹ 'ਚ ਦਰਦ ਹੈ, ਤੇ ਇਹ ਵੀ ਚੀਜ਼ਾਂ ਸੀਰੀਅਸਲੀ ਲੈਣ ਵਾਲੀਆਂ ਨੇ। ਤੋ ਬਿਲਕੁਲ ਠੀਕ ਇਹਨਾਂ ਹੈ। ਦਾ ਮਤਲਬ ਕਿ ਤੇ ਹੁਣ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਹੁਣ ਕੀਤਾ ਕੀ ਜਾਏ, ਜਿਨ੍ਹਾਂ ਨੂੰ ਆਲਰੇਡੀ ਕਿਹਾ ਕਿ ਸਾਨੂੰ ਹੈ ਨੇ, ਹੁਣ ਹੂੰ, ਦੱਸੋ ਅਸੀਂ ਕੀ ਕਰੀਏ, ਹੈ ਨਾ? ਪ੍ਰੋਬਲਮ ਤੇ ਹੈ ਨੇ। ਡਿਟੇਲ ਜਾਣਕਾਰੀ, ਕਿਉਂਕਿ ਜਿਸ ਤਰ੍ਹਾਂ ਕਿ ਸਮੇਂ ਦੀ ਘਾਟ ਹੈ, ਇੱਥੇ ਅਸੀਂ ਮਿਨੀਮਮ ਇਨਫੋਰਮੇਸ਼ਨ ਹੀ ਦੇ ਸਕਨੇ ਹਾਂ, ਜ਼ਿਆਦਾ ਜੀ, ਨਹੀਂ ਦੇ ਸਕਦੇ। ਸੈਮੀਨਾਰ ਜਿਹੜਾ 2 ਘੰਟੇ ਦਾ, ਤੁਸੀਂ ਯਕੀਨ ਮੰਨੋ 2 ਘੰਟੇ ਵਿੱਚ ਲੋਕੀ ਅੱਖ ਨਹੀਂ ਝਪਕਦੇ ਔਰ ਸੀਟ ਤੋਂ ਉੱਠਦੇ ਨਹੀਂ ਹਨ। ਹੂੰ, ਇੰਨੇ ਉੱਥੇ ਬਿਲਕੁਲ ਦੀਵਾਨੇ ਹੋ ਜਾਂਦੇ ਨੇ, ਔਰ ਫਿਰ ਕਹਿੰਦੇ ਅਸੀਂ ਜਾਣਾ ਨਹੀਂ, ਤੁਸੀਂ ਹੋਰ ਦੱਸੋ, ਹੋਰ ਦੱਸੋ। ਤੇ ਹੂੰ, ਕਈ ਹੂੰ, ਵਾਰੀ 2 ਘੰਟੇ ਸੈਮੀਨਾਰ 3 ਘੰਟੇ ਦਾ ਹੋ ਜਾਂਦਾ ਹੈ, ਕਿਉਂਕਿ ਉੱਥੇ ਇੱਕ ਮਜ਼ਾ ਹੀ ਕੁਛ ਹੋਰ ਬਣ ਜਾਂਦਾ ਹੈ, ਇੱਕ ਕਿਸਮ ਦਾ। ਉੱਥੇ ਇੱਕ ਰੂਬਰੂ ਹੋ ਜਾਂਦੇ ਹਾਂ, ਤੇ ਇੱਕ ਹੁੰਦਾ ਕਿ ਇਹ ਸਾਡੇ ਨਾਲ ਨੇ, ਸਾਨੂੰ ਕੁਛ ਵੀ ਹੋ ਜਾਏਗਾ ਬਿਲਕੁਲ ਇਹ ਠੀਕ, ਸਾਡੇ ਨਾਲ ਨੇ। ਤੇ ਇੱਕ ਇਸ ਰਾਈਟ, ਵਿਸ਼ਵਾਸ ਜਿਹੜਾ ਸਾਡੇ ਇੱਕ ਭਰੋਸਾ ਬਣਦਾ। ਵਾਲੇ ਭਰੋਸਾ ਦਿੰਦੇ ਨੇ, ਉਹਦਾ ਬਹੁਤ-ਬਹੁਤ ਸ਼ੁਕਰੀਆ। ਜਿਹੜਾ ਪਿਆਰ ਸ਼ੋਅ ਕਰਦੇ ਨੇ, ਪਿਆਰ ਸ਼ੋਅ ਕਰਕੇ, ਉਮੀਦ ਕਰਕੇ ਉੱਥੇ ਆਉਂਦੇ ਨੇ, ਸੋ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ। ਲੇਕਿਨ ਮੈਂ ਇਹ ਕਹਿਣਾ ਚਾਹੁੰਦੀ, ਜਿਹੜੇ ਸੁਣਦੇ ਪਏ ਨੇ, ਕਿ ਉਹ ਕੀ ਕਰ ਲੈਣ ਜਿਹੜੇ ਇਸ ਲਈ ਹੋਏ ਤੇ। ਹੂੰ, ਉਹਦੇ ਹੂੰ, ਵਾਸਤੇ ਇੱਕ ਤੇ ਸਭ ਤੋਂ ਜ਼ਿਆਦਾ ਇੰਪੋਰਟੈਂਟ, ਹਰ ਵਾਰੀ ਅਸੀਂ ਕਹਿੰਦੇ ਹਾਂ ਕਿ ਖਾਣੇ-ਪੀਣੇ ਦਾ ਜਿਹੜਾ ਹੈ, ਉਹ ਖਿਆਲ ਬਹੁਤ ਇਹ ਜ਼ਰੂਰ। ਮੇਰੇ ਮੂੰਹ ਦੀ ਗੱਲ ਤੁਸੀਂ ਖੋਲ ਲਈ, ਮੈਂ ਇਹੀ ਖਾਣ-ਪੀਣ ਦੀਆਂ ਇਹਤਿਆਤਾਂ ਵੱਲੋਂ ਪੁੱਛਣ ਵਾਲਾ ਸਾਂ ਤੁਹਾਨੂੰ। ਹਾਂਜੀ, ਤੋ ਮੈਂ ਹੋਰ ਜ਼ਿਆਦਾ ਤਾਂ ਨਹੀਂ ਕਹਾਂਗੀ, ਮੈਂ ਇਹ ਵੀ ਕਹਾਂਗੀ ਕਿ ਇੱਕ ਵਾਰ ਹੁਣ ਅਸੀਂ ਉੱਥੇ ਦਰਬਾਰ ਸਾਹਿਬ, ਗੁਰਦੁਆਰੇ ਸਾਹਿਬ ਅਸੀਂ ਦਿੱਤਾ ਸੀ, ਸੈਮੀਨਾਰ ਦਿੱਤਾ ਸੀ, ਉੱਥੇ ਕੈਂਪ ਵੀ ਹੂੰ, ਲੱਗਿਆ ਹੂੰ, ਸੀ। ਉੱਥੇ ਨਾਲ ਹੀ ਅਸੀਂ ਕਹਿੰਦੇ ਪਏ ਸੀ, ਇਹ ਚੀਜ਼ ਨਹੀਂ ਖਾਣੀ, ਇਹ ਚੀਜ਼ ਨਹੀਂ ਖਾਣੀ, ਤੇ ਜਿਸਲੇ ਖਾਂਦੇ ਪਏ ਸੀ, ਉੱਥੇ ਸਾਰੀਆਂ ਚੀਜ਼ਾਂ ਉਹੀ ਡਿਸਪੋਜ਼। ਹਨ ਜਿਹੜੀਆਂ ਮਨਾ ਕੀਤੀਆਂ। ਪਾਰਟੀਜ਼ ਹੁੰਦੀਆਂ, ਕੁਛ ਵੀ ਇਵੈਂਟ ਹੁੰਦੇ, ਤੁਹਾਨੂੰ ਪਤਾ ਹੈ, ਗੁਲਾਬ ਜਾਮੁਨ ਹੁੰਦੇ ਨੇ, ਬਰਫੀ ਹੁੰਦੀ ਹੈ, ਸਮੋਸੇ ਹੂੰ, ਹੂੰ, ਹੁੰਦੇ ਨੇ, ਜਲੇਬੀ ਹੁੰਦੀ ਹੈ ਨਾ? ਤੇ ਉਹ ਮਨ ਵੀ ਕਰਦਾ ਵੀ ਚਲੋ ਥੋੜੀ ਜਿਹੀ ਲੈ ਲਈਏ। ਜ਼ਾਹਰ ਹੈ, ਖਿੱਚ ਤੇ ਪੈਂਦੀ। ਹਾਂ, ਤੇ ਅਸੀਂ ਨਹੀਂ ਕਵਾਂਗੇ ਕਿ ਤੁਸੀਂ ਬਿਲਕੁਲ ਹੀ ਬੰਦ ਕਰ ਦਿਓ, ਬੰਦ ਕਰਨਾ ਹੂੰ, ਬਹੁਤ ਔਖਾ ਹੈ, ਲੇਕਿਨ ਘੱਟ ਕਰ ਸਕਦੇ ਹਾਂ, ਕਿ ਮਿਨੀਮਮ ਜਿੰਨਾ ਹੋ 10 ਸਕਦਾ। ਗੁਣਾ, ਹਾਂ, ਘੱਟ ਕਰ ਲਓ, ਵੀ ਜਿੰਨੇ ਮੈਂ ਖਾਂਦੇ, ਅਗਰ 2 ਖਾਣੇ, 2 ਦੀ ਬਜਾਏ 1 ਖਾ ਲਓ, ਜਿਹੜੇ 1 ਖਾਂਦੇ ਅੱਧੀ ਖਾ ਲਓ। ਤੇ ਜਾਂ ਹੁੰਦਾ ਕਿ ਕਦੀ-ਕਦੀ ਇਵੈਂਟ ਜਿਹੜੇ ਘੱਟ ਅਟੈਂਡ ਕੀਤੇ ਜਾਣ, ਹੈ ਨਾ? ਇੰਨੇ ਜ਼ਿਆਦਾ ਵੀ ਨਹੀਂ ਅਟੈਂਡ ਕੀਤੇ ਜਾਣ, ਕਿਉਂਕਿ ਹੂੰ, ਖਾਧਾ ਹੂੰ, ਜਾਂਦਾ ਤੇ ਇੱਕ ਜ਼ਾਹਰ ਹੈ, ਇੱਕ ਕਿਸਮ ਦੀ ਹੋ ਜਾਂਦੀ ਹੈ, ਐਡਿਕਸ਼ਨ ਵੀ ਕਹਿ ਲਓ, ਜਾਂ ਇੱਕ ਕਿਸਮ ਦੀ, ਉੱਥੇ ਉਹਦੀ ਹੋਰ ਕੁਛ ਨਹੀਂ ਮਿਲਦਾ ਤੇ ਇਹੋ ਹੀ ਹੈ, ਤੇ ਖਾ ਲਈਏ, ਹੈ ਨਾ? ਜ਼ਾਹਰ ਹੈ, ਇੱਕ ਉਹ ਤੇ ਜ਼ਾਹਰ। ਹੈ। ਖਾਣੇ-ਪੀਣੇ ਤੇ ਕੰਟਰੋਲ, ਜੇ ਉਹ ਪਾਰਟੀਜ਼ ਨੇ ਜਾਂ ਇਵੈਂਟਸ ਨੇ, ਉਹ ਤੇ ਕਦੀ-ਕਦੀ ਹੋਣਗੇ, ਐਵਰੀਡੇ ਤੇ ਨਹੀਂ ਹੋਣਗੇ। ਲੇਕਿਨ ਮੈਂ ਜਿਹੜੇ ਉਹਨਾਂ ਨੂੰ ਕਹਿੰਦੀ ਹਾਂ, ਰੋਜ਼ ਦੀ ਰੋਜ਼ ਅਸੀਂ ਕੀ ਖਾਈਏ? ਹੂੰ, ਹੂੰ, ਰੋਜ਼ ਦੀ ਇਹੀ ਰੋਜ਼, ਮੈਂ ਪੁੱਛਣਾ ਚਾਹ ਰਿਹਾ ਸਾਂ। ਹਾਂਜੀ, ਕਿ ਇਹ ਵੀ ਦੇਖਿਆ ਕਿ ਜਿਹੜੇ ਪਲਾਂਟ ਬੇਸਡ ਚੀਜ਼ਾਂ ਖਾਂਦੇ ਨੇ, ਜੀ, ਜੀ। ਜਿਹੜੇ ਸਬਜ਼ੀਆਂ, ਫਲ, ਫਰੂਟ ਜ਼ਿਆਦਾ ਖਾਂਦੇ ਨੇ, ਉਹ ਕੀ ਕਰਦੇ, ਉਹਨਾਂ ਦੇ ਜੀਨਸ ਸਾਡੀ ਬਾਡੀ ਦੇ ਜੀਨਸ ਦੇ ਨਾਲ ਪ੍ਰੋਪਰ ਮੈਚ ਕਰਦੇ ਨੇ, ਹਾਰਮੋਨੀ ਬਣ ਜਾਂਦੀ ਹੈ, ਔਰ ਇਹ ਅੱਛਾ, ਨਿਊਟ੍ਰੀਐਂਟਸ ਜਿਹੜੇ, ਜਾਂ ਪ੍ਰੋਟੀਨਸ ਜਿਹੜੀਆਂ, ਜਾਂ ਵੈਲਿਊਜ਼ ਜਿਹੜੀਆਂ ਨੇ, ਜੀ। ਨਿਊਟ੍ਰੀਸ਼ਨ ਵੈਲਿਊਜ਼, ਉਹ ਹੂੰ, ਐਬਜ਼ੌਰਬ ਹੋ ਕੇ ਸਾਨੂੰ ਮਿਲ ਵੀ ਜਾਂਦੀਆਂ ਨੇ। ਤਾਂ ਕਿ ਐਬਜ਼ੌਰਬ ਹੋ ਕੇ ਮਿਲਣਗੀਆਂ ਸਾਨੂੰ, ਸਾਡੀ ਬਾਡੀ 'ਚ ਯੂਜ਼ ਹੋਣਗੀਆਂ, ਸਾਡੀ ਜਿਹੜੀ ਮਸ਼ੀਨਰੀ ਚੱਲਦੀ ਪਈ ਹੈ, ਤਾਂ ਜੀ, ਹੀ ਸਾਨੂੰ ਤਾਕਤ ਆਏਗੀ। ਐਗਜ਼ੈਕਟਲੀ। ਜਿਹੜੇ ਲੋਕੀ ਜ਼ਿਆਦਾ ਨਾਨ-ਵੈਜ ਖਾਂਦੇ ਨੇ, ਅੱਜ-ਕੱਲ੍ਹ ਤਾਂ ਮੈਂ ਦੇਖਿਆ ਬੀਫ ਵੀ ਬਹੁਤ ਜ਼ਿਆਦਾ ਖਾਣਾ ਸ਼ੁਰੂ ਕਰ ਦਿੱਤਾ ਹੈ। ਹੂੰ, ਹੂੰ, ਔਰ ਇਹਦੇ ਨਾਲ ਹੋਰ ਨਵੀਆਂ ਬਿਮਾਰੀਆਂ ਬਣਦੀ ਪਈਆਂ ਨੇ, ਜਿਹੜੀਆਂ ਪਹਿਲੇ ਸੁਣਨੇ 'ਚ ਨਹੀਂ ਸੀ ਆਈਆਂ। ਖ਼ਾਸ ਕਰ ਹੂੰ, ਜਿਹੜੀ ਨਵੀਂ ਜਨਰੇਸ਼ਨ ਜਿਹੜੀ ਹੈ, ਉਹ ਬਹੁਤ ਸਾਰੀ ਹੈ ਕਿ ਦੇਖੋ, ਜੈਸੇ ਤੁਸੀਂ ਜਾਣਦੇ ਹੋ ਕਿ ਬੀਫ ਬਰਗਰ ਲੈ ਲਓ, ਚਿਕਨ ਬਰਗਰ ਲੈ ਲਓ, ਇਹ ਵਾਲਾ ਲੈ ਲਓ, ਉਹ ਲਓ, ਹੈ ਨਾ? ਵੈਰਾਈਟੀ ਜੀ, ਹੈ, ਜੀ, ਤੁਸੀਂ ਆਪਸ਼ਨ ਚੂਜ਼ ਕਰਦੇ ਹੋ, ਹੈ ਨਾ? ਉਹਦੇ ਵਿੱਚ ਇਹ ਬਿਲਕੁਲ ਠੀਕ। ਪਤਾ ਕਿ ਕਿੱਥੋਂ ਕਿਹੜੇ ਕਿਹੜੇ ਜਾਨਵਰ ਨੇ ਇਨਫੈਕਟਿਡ ਨੇ, ਜਾਂ ਕਿਹੜੇ ਸੀ, ਜਾਂ ਕੀ ਨੇ, ਕਿਉਂਕਿ ਤੁਹਾਨੂੰ ਉਹ ਪ੍ਰੈਜੈਂਟੇਸ਼ਨ ਜਿਹੜੀ ਹੈ ਇਸ ਤਰ੍ਹਾਂ ਦੀ ਮਿਲਦੀ ਹੈ ਤੁਹਾਨੂੰ, ਯੂ ਕੈਨ ਨਾਟ ਡਿਫਰੈਂਸ਼ੀਏਟ, ਯੂ ਹੂੰ, ਹੂੰ, ਜਸਟ ਆਪਸ਼ਨ ਚੂਜ਼ ਕਿ ਇਹ ਵੈਰਾਈਟੀ ਹੈ, ਤੁਸੀਂ ਲੈ ਲਓ। ਬਿਲਕੁਲ ਠੀਕ ਹੈ। ਇਹ ਮੰਨ ਕੇ ਦੇਈਏ ਕਿ ਜਿਹੜੀ ਵੈਜੀਟੇਰੀਅਨ ਚੀਜ਼ਾਂ ਨੇ, ਜਾਂ ਉਹ ਜ਼ਮੀਨ ਅਸਮਾਨ ਦਾ ਫ਼ਰਕ ਹੈ। ਹੂੰ, ਸੋ ਹੂੰ, ਹੂੰ, ਮਤਲਬ ਹੈ ਕਿ ਤੁਸੀਂ ਨਾਨ-ਵੈਜ ਚੀਜ਼ਾਂ ਜਿੰਨੀਆਂ ਘੱਟ ਖਾਓਗੇ, ਇੰਨਾ ਹੀ ਤੁਹਾਡੀ ਬਾਡੀ 'ਚ ਘੱਟ ਉਹਦਾ ਨੁਕਸਾਨ ਹੋਏਗਾ, ਕਿਉਂਕਿ ਇਹ ਸਾਡੀ ਬਾਡੀ 'ਚ ਸੋਜ ਪੈਦਾ ਕਰਦੇ ਨੇ, ਔਰ ਕਈ ਐਸੇ ਜੀਨ ਟ੍ਰਿਗਰ ਕਰਦੇ ਨੇ, ਕਿਉਂਕਿ ਇਹ ਸਾਡੀ ਬਾਡੀ ਦੇ ਨਾਲ ਮੈਚ ਨਹੀਂ ਕਰਦੇ, ਹੂੰ, ਕਿਉਂਕਿ ਹੂੰ, ਦੇ ਹੂੰ, ਆਰ ਹੂੰ, ਵੈਰੀ ਕਲੋਜ਼ ਟੂ ਹਿਊਮਨ ਬੀਇੰਗ। ਕਿਉਂਕਿ ਮੈਂ ਠੀਕ ਹੈ। ਜੈਨੇਟਿਕ ਦੀ ਸਟੱਡੀਜ਼ ਕੀਤੀਆਂ ਨੇ, ਮੈਂ ਮੈਡੀਕਲ ਜੈਨੇਟਿਕਸ ਦਾ ਬਾਈ ਪ੍ਰੋਫੈਸ਼ਨ, ਤੇ ਮੈਂ ਹੂੰ, ਜੀਨਸ ਦੀ ਸਟੱਡੀ ਕੀਤੀ ਹੈ ਕਿ ਉਹਨਾਂ ਦੇ ਜੀਨਸ ਤੇ ਸਾਡੇ ਜੀਨਸ ਜਿਹੜੇ ਨੇ, ਉਹ ਬਿਲਕੁਲ ਮੈਚ ਨਹੀਂ ਕਰਦੇ। ਸਬਜ਼ੀਆਂ ਦੇ ਸਾਡੇ ਨਾਲ ਮੈਚ ਕਰਦੇ ਨੇ, ਉਹਨਾਂ ਹੂੰ, ਦੀ ਹੂੰ, ਮੈਚ ਨਹੀਂ ਕਰਦੇ, ਤੇ ਫਿਰ ਸਾਡੀ ਬਾਡੀ ਉਹਨਾਂ ਨੂੰ ਐਕਸੈਪਟ ਨਹੀਂ ਕਰਦੀ, ਤੇ ਜਿਹੜੀ ਐਕਸੈਪਟ ਨਹੀਂ ਕਰੇਗੀ, ਉਹ ਪਏ ਰਹਿੰਦੇ ਨੇ, ਉਹੋ ਹੀ ਅੰਦਰ ਸਾਡੀ ਬਾਡੀ 'ਚ ਪਏ ਕਬਜੀ ਕਰਨਗੇ, ਗੈਸ, ਬਲੋਟਿੰਗ, ਜਾਂ ਸਾਡੀ ਬਾਡੀ 'ਚੋਂ ਟਾਕਸਿਨਸ ਜ਼ਿਆਦਾ ਰਿਲੀਜ਼ ਕਰਦੇ ਨੇ,
ਜਿਹਦੇ ਹੂੰ, ਵਿੱਚ ਲੀਵਰ 'ਚ ਸੋਜ ਹੈ, ਹਾਰਟ 'ਚ ਸੋਜ ਹੈ, ਕਿਤੇ ਸੋਜ ਜ਼ਿਆਦਾ ਬਣ ਜਾਂਦੀ ਹੈ, ਜੋੜਾਂ 'ਚ ਸੋਜ ਹੋ ਜਾਂਦੀ ਹੈ, ਦਰਦਾਂ ਹੁੰਦੀਆਂ ਨੇ। ਸੋ ਇਸ ਕਰਕੇ ਨਾਨ ਵੈਜ ਘੱਟ ਖਾਓ। ਦੂਜਾ ਇੰਪੋਰਟੈਂਟ ਹੈ ਕਿ ਸ਼ੂਗਰ ਕੰਟੈਂਟ ਜਿਹੜਾ, ਮਿੱਠਾ ਜਿਹੜਾ ਘੱਟ ਕੋਲੋਂ ਘੱਟ ਖਾਧਾ ਜਾਏ, ਹੂੰ, ਉਹਦੇ ਹੂੰ, ਹੂੰ। ਬਾਰੇ ਫਿਰ ਗੱਲ ਕਰਾਂਗੇ। ਤੀਸਰਾ ਹੈ ਡੇਅਰੀ ਪ੍ਰੋਡਕਟਸ, ਜਿੰਨੇ ਵੀ ਘੱਟ ਖਾਓਗੇ। ਇੱਥੋਂ ਦੀ ਡੇਅਰੀ ਦੀ ਗੱਲ ਕਰਨੀ ਆ, ਅਸੀਂ ਇੰਡੀਆ ਦੀ ਡੇਅਰੀ ਦੀ ਨਹੀਂ ਕਰਦੇ। ਇੱਥੋਂ ਦੀ ਅੱਛਾ। ਡੇਅਰੀ ਦੀ ਮੈਂ ਰਿਸਰਚ ਕੀਤੀ ਹੈ ਕਾਫੀ, ਤੇ ਉਹਦੇ ਵਿੱਚ ਦੱਸਿਆ ਕਿ ਇਹ ਕੁਛ ਬਿਮਾਰੀਆਂ ਜਿਹੜੀਆਂ ਜ਼ਿਆਦਾ ਜਿਹੜੇ ਡੇਅਰੀ ਪੀਂਦੇ, ਥੋੜੇ ਲੈਂਦੇ ਨੇ, ਚਾਹ 'ਚ ਲੈਂਦੇ ਨੇ, ਦਹੀਂ ਖਾਂਦੇ ਨੇ, ਉਹਦੀ ਕੋਈ ਗੱਲ ਨਹੀਂ, ਪਰ ਹੂੰ, ਜਿਹੜੇ ਹੂੰ। ਪਾਣੀ ਦੀ ਜਗ੍ਹਾ ਵੀ ਦਹੀਂ ਦੁੱਧ ਪੀਂਦੇ ਨੇ, ਜਿਹੜੇ ਦੁੱਧ ਹੀ ਦੁੱਧ, ਮੈਂ ਦੇਖਿਆ 10-10 15-15 ਗੈਲਨ ਦੁੱਧ ਲੈਂਦੇ ਨੇ, ਜਾਂ ਪਨੀਰ ਇੰਨਾ ਖਾਂਦੇ ਨੇ, ਜਾਂ ਬਹੁਤ ਜ਼ਿਆਦਾ ਐਕਸੈਸ ਚੀਜ਼ਾਂ ਲੈਂਦੇ ਨੇ, ਹੂੰ, ਹੂੰ। ਉਹ ਜਿੰਨੀਆਂ ਤੁਸੀਂ ਘੱਟ ਕਰ ਲਓ ਉਹ ਜ਼ਰੂਰੀ ਹੈ। ਚੌਥੀ ਚੀਜ਼ ਮੈਂ ਦੱਸਾਂਗੀ, ਜਿਹੜੇ ਕਿ ਸਾਫਟ ਡਰਿੰਕਸ, ਜੂਸਿਸ, ਕੋਕ ਜਿਹੜੀਆਂ ਨੇ, ਸਪਰਾਈਟ, ਜਿਹੜੇ ਬਾਜ਼ਾਰ ਦੇ ਜਿਹੜੇ ਐਸੀਆਂ ਚੀਜ਼ਾਂ ਖਾਂਦੇ ਨੇ ਜਾਂ ਪੀਂਦੇ ਨੇ, ਸੌਰੀ ਡਰਿੰਕਸ ਲੈਂਦੇ ਨੇ, ਉਹ ਜੀ। ਜਿਹੜਾ ਘੱਟ ਕਰ ਲਓ, ਕਿਉਂਕਿ ਇਹ ਸਾਡੀ ਬਾਡੀ ਇੰਨਾ ਕੁਝ ਹੈਂਡਲ ਨਹੀਂ ਕਰ ਸਕਦੀ। ਸੋ ਖਾਣੇ ਵਿੱਚ ਇਹ ਚੀਜ਼ਾਂ ਜ਼ਰੂਰੀ ਰੱਖੋ। ਪਰ ਹਾਂ, ਸੈਮੀਨਾਰ ਵਿੱਚ ਤਾਂ ਮੈਂ ਕਾਫੀ ਡਿਟੇਲ ਵਿੱਚ ਦੱਸਾਂਗੀ। ਜੀ, ਤੇ ਜੀ, इस लिए कह रहे हैं कि ज़रूर सारे उत्थे होवां आ के पहुँचण जी। 27 जनवरी 2024 और ਸਮਾਂ ਹੈ ਸ਼ਾਮ 4 ਵਜੇ ਤੋਂ 6 ਵਜੇ ਤੱਕ ਦਾ। ਡਾਕਟਰ ਸਾਹਿਬ ਜੁੜਿਆ ਨਾਲ ਇੱਕ ਸਵਾਲ ਮੈਂ ਪੁੱਛਣਾ ਚਾਹਾਂਗਾ, ਗੱਲ ਕੱਟਣ ਦੀ ਮਾਫ਼ੀ ਚਾਹੁੰਦਾ ਹਾਂ, ਕਿ ਕਿੱਦਾਂ ਇਹਦੀ ਇਨਫੋਰਮੇਸ਼ਨ ਮਿਲੇਗੀ, ਕਿ ਇਹ ਕਿੱਥੇ ਹੋ ਰਿਹਾ, ਕੁਛ ਉਸ ਬਾਰੇ ਜਾਣੂ ਕਰਾ ਦਿਓ। हाँ, बिल्कुल जी, इन्फॉर्मेशन है कि फ़ोन दे थ्रू ही ज़्यादा जानकारी है। और हुँ, ਜਿਹੜੇ हुँ। फ़ोन ਕਰਕੇ ਆਪਣੀ ਰਜਿਸਟ੍ਰੇਸ਼ਨ ਕਰਾਉਂਦੇ ਨੇ, ਉਹਨਾਂ ਨੂੰ ਅਸੀਂ ਫਲਾਇਰ ਭੇਜ ਦਿੰਦੇ ਹਾਂ, ਉਹ 'ਚ ਐਡਰੈਸ ਵਗੈਰਾ ਸਾਰਾ ਦਿੱਤੇ ਦਾ ਹੈ। ਬਿਲकुल ठीक है। ਸ਼ਨੀਵਾਰ ਜਿਹੜਾ ਸ਼ਾਮ ਨੂੰ 4 ਵਜੇ ਤੋਂ ਲੈ ਕੇ 6 ਵਜੇ ਤੱਕ ਸੈਮੀਨਾਰ ਹੈ, ਸ਼ਾਹ ਐਵਨਿਊ ਤੇ ਹੈ। ਡਿਟੇਲ ਮੇਰੇ ਕੋਲ ਇਸ ਲਈ ਤੇ ਨਹੀਂ ਹੈ, ਲੇਕਿਨ ਆਈ ਜੀ, ਥਿੰਕ ਜੀ, ਔਰ ਜਦੋਂ ਵੀ ਰਾਬਤਾ ਕਰਨਗੇ ਉਦੋਂ ਉਹਨਾਂ ਨੂੰ ਫਲਾਇਰ ਮਿਲ ਜਾਏਗੀ। ਰਾਬਤੇ ਲਈ ਮੈਂ ਨੰਬਰ ਦੱਸ ਦੇਣਾ ਜੀ, ਰਾਬਤੇ ਲਈ ਨੰਬਰ ਹੈ 419 699 0626, ਯਾਨੀ 419 69990626। ਇਹਦੇ ਤੇ ਜੀ ਪੂਰੀ ਜਾਣਕਾਰੀ ਹੈ ਜਿਹੜੀ ਉਹ ਲੱਭ ਜਾਏਗੀ। ਅੱਛਾ ਡਾਕਟਰ ਸਾਹਿਬ, ਮੈਂ ਇਹ ਕਹਿਣਾ ਚਾਹਾਂਗਾ ਕਿ ਅਖੀਰ ਤੇ ਵੈਸੇ ਤੇ ਉਮੀਦ ਹੈ ਕਿ ਸੈਮੀਨਾਰ 'ਚ ਵੀ ਤੁਹਾਡੇ ਨਾਲ ਮੁਲਾਕਾਤ ਹੋਏਗੀ। ਕੀ ਸੁਨਾਹ ਹੈ, ਕੀ ਪੈਗਾਮ ਹੈ, ਕੀ ਮੈਸੇਜ ਹੈ ਜਿਹੜਾ ਤੁਸੀਂ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੇ ਪਲੇਟਫਾਰਮ ਤੋਂ ਦੋਗੇ? ਬਿਲਕੁਲ ਜੀ, ਸਭ ਤੋਂ ਪਹਿਲੇ ਤਾਂ ਮੈਂ ਪੰਜਾਬੀ ਰੇਡੀਓ ਯੂਐਸਏ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ। ਸਾਨੂੰ ਪਿਛਲੇ 15 ਸਾਲ ਤੋਂ ਅਸੀਂ ਇਹਨਾਂ ਨਾਲ ਜੁੜੇ ਹਾਂ, ਔਰ ਸਾਨੂੰ ਸਾਥ ਵੀ ਦਿੰਦੇ ਨੇ, ਪਿਆਰ ਵੀ ਬੜਾ ਕਰਦੇ ਨੇ, ਔਰ ਅਸੀਂ ਇਸ ਪਲੇਟਫਾਰਮ ਨੂੰ ਯੂਜ਼ ਕਰਕੇ ਆਪਣੇ ਜਿਹੜੇ ਸਰੋਤਾ ਨੇ ਜਾਂ ਸਾਡੇ ਦਰਸ਼ਕ ਨੇ, ਉਹਨਾਂ ਤੱਕ ਪਹੁੰਚਣੇ ਆ ਤੇ ਉਹਨਾਂ ਦਾ ਪਿਆਰ ਹਾਸਲ ਕਰਨੇ ਆ। ਸੋ ਥੈਂਕ ਯੂ ਵੈਰੀ ਮਚ ਪੰਜਾਬੀ ਰੇਡੀਓ ਯੂਐਸਏ ਵੀ, ਔਰ ਸੁਣਨ ਵਾਲਿਆਂ ਨੂੰ ਵੀ, ਜਿਹੜੇ ਇੰਨਾ ਸਮੇਂ ਬਣ ਕੇ ਆਉਂਦੇ ਨੇ। ਔਰ ਸਭ ਤੋਂ ਪਹਿਲੇ ਮੈਂ ਥੈਂਕ ਯੂ ਕਰਨੀ ਆ ਕਿ ਉਹਨਾਂ ਦਾ ਜਿਹੜੇ ਲਿਸਨਰਸ ਨੇ, ਜਾਂ ਜਿਹੜੇ ਸਾਡੇ ਕਲਾਇੰਟਸ ਨੇ, ਜਿਹੜੇ ਸਾਡੇ ਨਾਲ ਜੁੜੇ ਨੇ, ਔਰ ਉਹ ਉੱਥੇ ਜ਼ਰੂਰ ਆਉਣ ਔਰ ਆਪਣੀ ਦੱਸਣ ਕਿ ਅਸੀਂ ਕਿੰਨੇ ਠੀਕ ਹੋਏ ਹਾਂ ਜਾਂ ਕਿੰਨਾ ਸਾਨੂੰ हुँ, ਫਰਕ ਪਿਆ ਹੈ। ਬਹੁਤ बिल्कुल ठीक। ਅੱਛਾ ਹੈ। ਮੈਂ ਇਹ ਕਹਾਂਗੀ ਕਿ ਬਿਮਾਰੀ ਜਿਹੜੀ ਹੈ, ਕੋਈ ਵੀ ਲੱਗਦੀ ਹੈ, ਛੋਟੀ ਕੋਲੋਂ ਛੋਟੀ ਬਿਮਾਰੀ ਵੀ ਲੱਗਦੀ ਹੈ, हुँ, ਅਸੀਂ हुँ। ਉਹ ਸੀਰੀਅਸਲੀ ਲਈਏ। ਦੂਸਰਾ ਹੈ ਕਿ ਉਹਦੀ ਬਿਮਾਰੀ ਦੀ ਜੜ ਤੱਕ ਪਹੁੰਚੀਏ ਕਿ ਇਹ ਬਿਮਾਰੀ ਮੈਨੂੰ ਕਿਉਂ ਲੱਗੀ ਹੈ, ਕਿਸ ਕਰਕੇ ਲੱਗੀ ਹੈ, हुँ, ਤੇ हुँ, हुँ। ਉਹਦਾ ਸਮਾਧਾਨ ਟਾਈਮ ਸਿਰ ਹੋ ਜਾਏ ਕਿ ਬਿਮਾਰੀ ਖਤਮ ਹੋ ਜਾਏ, ਬਿਮਾਰੀ ਸਰੀਰ 'ਚ ਰਵੇ ਨਾ। ਇਹ ਨਾ बिल्कुल ठीक। ਸੋਚੀ ਕਿ ਮੈਂ ਇਹ ਦਵਾਈ ਖਾਣਾ ਪਿਆ ਤੇ ਮੈਨੂੰ ਕੰਟਰੋਲ ਹੈ, ਇਹ ਦਵਾਈ ਖਾਣਾ ਕੰਟਰੋਲ ਤੇ ਨਹੀਂ ਜਾਣਾ, ਬਿਮਾਰੀ ਖਤਮ ਕਰਨੇ ਤੇ ਜਾਓ ਕਿ ਬਿਮਾਰੀਆਂ ਖਤਮ ਹੋ ਜਾਣ। ਇਹ ਨਵਾਂ ਸਾਲ ਜਿਹੜਾ 2024 ਚੜਿਆ ਹੈ, ਇਹ ਮੈਂ ਕਹਾਂਗੀ ਆਪਣੀ ਸਿਹਤ ਲਈ ਦਿਓ, ਇਸਸੇ ਹੈਲਥ ਹੀ बिल्कुल ठीक। ਅਗਰ ਕਹੋਗੇ ਇਹ ਜਾਨ ਹੈ ਜਹਾਨ ਹੈ, ਇਹ ਹੈਲਦੀ ਈਅਰ ਬਣਾਓ, ਸਾਰੇ ਰਲ ਮਿਲ ਕੇ ਉੱਥੇ ਹੋਮ ਹਮਾ ਕੇ ਪਹੁੰਚੋ। ਇਹ ਸੈਮੀਨਾਰ ਬਿਲਕੁਲ ਫ੍ਰੀ ਹੈ, ਕੋਈ ਚਾਰਜ ਨਹੀਂ ਹੈ। ਉੱਥੇ ਆ ਕੇ ਇਹਦਾ ਇਨਫੋਰਮੇਸ਼ਨ ਲਓ ਔਰ ਉਸ ਇਨਫੋਰਮੇਸ਼ਨ ਨੂੰ ਯੂਜ਼ ਕਰੋ। ਸਭ ਤੋਂ बिल्कुल ਜ਼ਿਆਦਾ ठीक। ਇਹ ਇੱਕ ਕੰਨ ਤੋਂ ਸੁਣ ਕੇ ਦੂਸਰੇ ਕੱਢੋ, ਕੋਈ ਫਾਇਦਾ ਨਹੀਂ। ਉਹ ਜਿਹੜੀਆਂ ਪਤੇ ਦੀਆਂ ਗੱਲਾਂ ਨੇ, ਬੜਮੋਲੀਆਂ ਜਿਹੜੀਆਂ ਗੱਲਾਂ ਨੇ, ਉਹਨਾਂ ਨੂੰ ਤੇ ਅਮਲ ਕਰੋ, ਇਹ ਬਹੁਤ ਜ਼ਰੂਰੀ ਹੈ। ਇਹੋ ਹੀ ਸੁਨਾਇਆ ਮੇਰਾ। ਤੇ ਉੱਥੇ थैंक यू सो मच ਸੈਮੀਨਾਰ जी। 'ਚ थैंक यू। ਹਾਂਜੀ, ਸੈਮੀਨਾਰ 'ਚ ਆ ਜਾਓ। ਬਹੁਤ-ਬਹੁਤ ਮਿਹਰਬਾਨੀ ਡਾਕਟਰ ਨਿਸ਼ਾ ਡੋਗਰਾ ਜੀ, ਕਿ ਤੁਸੀਂ ਆਪਣੀ ਰੋਜ਼ ਦੇ ਵਿੱਚੋਂ ਪੇਸ਼ੈਂਟ ਛੱਡ ਕੇ ਮੇਰੀ ਫਰਮਾਇਸ਼ ਦੇ ਉੱਤੇ ਕੁਝ ਸਮਾਂ ਜਿਹੜਾ ਉਹ ਪੰਜਾਬੀ ਰੇਡੀਓ ਯੂਐਸਏ ਤੇ ਸੁਣਨ ਵਾਲਿਆਂ ਔਰ ਦੇਖਣ ਵਾਲਿਆਂ ਨੂੰ ਦਿੱਤਾ। ਥੈਂਕ ਯੂ ਜੀ, ਥੈਂਕ ਯੂ। ਥੈਂਕ ਯੂ ਜੀ। ਆਪਣੇ ਸੁਣਨ ਔਰ ਦੇਖਣ ਵਾਲਿਆਂ ਨੂੰ ਦੱਸ ਜਾਈਏ ਕਿ ਸਾਡੇ ਨਾਲ ਮੌਜੂਦ ਸਨ ਡਾਕਟਰ ਨਿਸ਼ਾ ਡੋਗਰਾ, ਜੋ ਜੀਨਸ ਟੈਸਟਿੰਗ ਦੇ ਮਾਹਿਰ ਨੇ। ਇਸ ਤੋਂ ਅੱਡ ਇਹਨਾਂ ਦੀ ਰਿਸਰਚ ਪੀਐਚਡੀ ਨੇ, ਔਰ ਬਹੁਤ ਸਾਰੀਆਂ ਤਹਿਕੀਕਾਂ, ਬਹੁਤ ਸਾਰੇ ਇਹਨਾਂ ਦੀ ਰਿਸਰਚ ਹੈ ਜਿਹੜੀ ਉਹ ਬਿਮਾਰੀਆਂ ਨੂੰ ਜੜੋਂ ਉਖੇੜਨ ਤੇ ਆਧਾਰਿਤ ਹੈ। ਸੋ ਜ਼ਰੂਰ ਸੈਮੀਨਾਰ 'ਚ ਜਾਇਆ ਜੇ, ਜਿਹੜਾ 27 ਜਨਵਰੀ 2024 ਨੂੰ ਹੋਣ ਜਾ ਰਿਹਾ ਫਰੈਜ਼ਨੋ 'ਚ, ਸ਼ਾਮੀ 4 ਵਜੇ ਤੋਂ ਲੈ ਕੇ 6 ਵਜੇ ਤੱਕ। ਮਾਈਕ੍ਰੋਫੋਨ ਦੇ ਇਸ ਪਾਸਿਓਂ, ਕੈਮਰੇ ਦੇ ਇਸ ਪਾਸਿਓਂ, ਪੰਜਾਬੀ ਰੇਡੀਓ ਯੂਐਸਏ ਦੇ ਪਲੇਟਫਾਰਮ ਤੋਂ ਮਸੂਦ ਮੱਲੀ ਨੂੰ ਇਜਾਜ਼ਤ ਦਿਓ। ਫਿਰ ਮਿਲਾਂਗੇ, ਉਦੋਂ ਤੱਕ ਲਈ ਤੁਹਾਡਾ, ਮੇਰਾ, ਸਾਡਾ ਸਾਰਿਆਂ ਦਾ